ਦੀਵਾ ਜਿਹਾ ਬਣਾ ਕੇ ਦੀਵਾ ਕਹਿੰਦਾ ਬੰਬ ਆਇਆ ਜੂਏ ਦੀ ਧਰਤੀ ਤੋਂ, ਬਾਬਾ ਕਰੀ ਦੀਵਾ ਜਿਹਾ ਬਣਾ ਕੇ ਇੱਧਰ ਨੂੰ, ਬੰਬ ਕਰੀ ਉੱਧਰ ਨੂੰ ਜਾ ਕੇ ਸੀਪੇ ਨੇ ਮਾਰੀ ਕੰਨ ਤੇ ਚਪੇੜ ਤੇ ਬੰਬ ਦਾ ਲਹੂ ਨਿਕਲਿਆ ਵੇਖ ਕੇ ਨਾਲ ਸਕੂਟਰ ਤੇ ਬਹਿ ਗਏ। ਇਹ ਜਿਹੜਾ ਸ਼ੌਂਕ ਸੀ ਵੀ 에어ਪੋਰਟ ਤੇ ਲੈਪਟਾਪ ਅੱਗੇ ਪਿਆ ਹੋਈ, ਥੋੜੀ ਜਿਹੀ ਕੌਫੀ ਪਾਈ ਹੋਵੇ ਕੱਪ 'ਚ, ਘੁੱਟ ਨਿਗਾ ਭਰਾ ਨਾਲ ਲੈਪਟਾਪ ਚਲਾਵਾਂ ਨਾਲ ਰੌਣਕਾਂ ਲਾਵਾਂ, ਉਹ ਪੂਰਾ ਹੋ ਗਿਆ ਤੇ ਅੱਜ ਹੋ ਚੱਲਿਆ ਇੱਥੇ ਰਹਿ ਚੱਲਿਆ ਦੇਖਣਾ ਹੀ ਸਾਰਾ ਕੁਝ। ਮੈਂ ਕਿਹਾ ਜੀ ਅੱਖ ਖੜੀ ਆ ਫੁੱਲ, ਕੱਲ ਦਾ ਨਹੀਂ ਸੁੱਤਾ ਮੈਂ, ਤੁਸੀਂ ਹਿਸਾਬ ਲਾਓ। ਨਹੀਂ ਸੁੱਤਾ ਕਿਉਂ ਨਹੀਂ ਪਹਿਲਾਂ ਇਹ ਗੱਲ ਦੱਸ। ਮੇਰੇ ਨਾ ਡਰ ਮਨ ਚ ਰਾਤੀ ਇਹ ਬਹਿ ਗਿਆ, ਪਤਾ ਨਹੀਂ ਉੱਥੇ ਬਣਨਾ ਕੀ ਆ। 2:30-3 ਵਜੇ ਤੱਕ ਮੈਂ ਇਹੋ ਸੋਚਦਾ ਰਿਹਾ ਤੇ ਜਦੋਂ ਮੈਂ ਇੱਥੇ ਪਹੁੰਚਿਆ ਤੇ ਮੈਂ ਰਾਤ ਦਾ ਪਛਤਾ ਮੁੰਡਿਆ, ਹੁਣ ਸਵੇਰ ਦਾ ਇਹ ਪਛਤਾ ਮੁੰਡਿਆ ਵੀ ਰਾਤੀ ਸੁੱਤਾ ਕਿਉਂ ਨਹੀਂ, ਕੰਮ ਤੇ ਕੋਈ ਡਰ ਨਹੀਂ। ਕਿਵੇਂ ਫੜਨਾ ਫੋਨ, ਵਲੌਗ ਬਣਾਉਣ ਲੱਗਾ। ਵੇਖੋ ਜੀ ਆ ਮੈਂ ਵਲੌਗ ਸਟਾਰਟ ਕਰਤਾ, ਇਹ ਹੱਥੋਂ ਇਦਾਂ ਵੱਲ ਪੈਣਾ, ਪਰ ਇਹ ਕਦੋਂ ਵੱਲ ਚਣਾ ਕੰਮ ਜਦੋਂ ਇਦਾਂ ਹੋ ਗਿਆ। ਅੱਛਾ ਆ ਗਈ ਜਾਜ, ਲਓ ਵੀ ਮੈਂ ਪਹੁੰਚ ਗਿਆ ਪਾਕਿਸਤਾਨ। ਗੱਲ ਮੈਂ ਸੁਣਾਉਣ ਲੱਗਾ ਵੀ ਸਵਿਤਾ ਭੱਟੀ ਮੈਡਮ ਇੱਕ ਕਲਾਸ 'ਚ ਕਹਿੰਦੇ ਵੀ ਬੱਚਿਓ ਦੱਸੋ ਵੀ ਤੁਹਾਨੂੰ ਇੱਕ ਤੋਂ ਖੁਸ਼ੀ ਮਿਲੀ ਹੋਵੇ ਕੋਈ, ਤੇ ਉਸੇ ਖੁਸ਼ੀ ਜਿਹੜਾ ਮਾੜਾ ਜਿਹਾ ਸੋਗ 'ਚ ਗਮੀ 'ਚ ਬਦਲ ਗਿਆ ਹੋਵੇ। ਮੇਰੇ ਨਾਲ ਸਰੀਅਤ ਹੋਈ, ਅਸੀਂ ਹਿਮਾਲੀ ਰੋਟੀ ਖਾਣ ਚੱਲ ਗਏ ਤੇ ਰੋਟੀ ਖਾਧੀ ਤੇ ਭੀੜ ਬੜੀ ਉੱਥੇ, ਤੇ ਦਾਲ ਆਉਣ ਨੂੰ ਫਿਰਦੇ ਹੁੰਦੇ ਮੁੰਡੇ ਗੱਭਰੂ ਨੌਜਵਾਨ ਆ, ਆਪਾਂ ਵੀ ਉਹ ਆ, ਤੇ 70 ਰੁਪਏ ਦੀ ਥਾਲੀ ਸੀ ਤੇ ਮੈਂ ਤੇ ਗਿੱਲ ਸਾਹਿਬ ਨਾਲ ਮੇਰੇ, ਅਸੀਂ ਦੋਵਾਂ ਜਣੇ ਪੈਸੇ ਨਾ ਦਿੱਤੇ ਤੇ ਉਹਨੇ ਮੰਗੇ ਨਾ, ਤੇ ਅਸੀਂ ਆ ਕੇ ਸੌਂਫ ਖਾ ਕੇ ਲੱਗੋ ਨਿਕਲ ਆਏ। ਹਾਂ ਬੜਾ ਚਾਹ ਨੂੰ ਘਰ ਆ ਕੇ ਦੋਵੇਂ ਜਣੇ ਗੱਲਾਂ ਕਰੀਏ, ਅੱਜ ਚੰਗਾ ਦਾਲ ਲੱਗਾ ਸੀ, 140 ਰੁਪਏ ਬਚ ਗਏ। ਅਗਲੇ ਦਿਨ ਫੇਰ ਉੱਥੇ ਰੋਟੀ ਖਾਣ ਚੱਲ ਗਏ, ਰੋਟੀ ਖਾ ਕੇ ਉੱਠੇ ਫੇਰ ਮੈਂ ਸੌਂਫ ਖਾਣ ਲੱਗਾ, ਮੈਨੂੰ ਕਹਿੰਦਾ ਮੈਂ ਭਾਜੀ ਕਿੰਨੇ ਪੈਸੇ, ਕਹਿੰਦਾ 280 ਰੁਪਏ। ਮੈਂ ਇਹ 140 ਦੀ, ਕਹਿੰਦਾ ਕੱਲ ਵਾਲੇ ਤਾਂ ਡਰੀਂਦੇ ਤੇ ਜਿੰਨੇ ਵੀ ਸੀਰੀਅਸ ਬੰਦੇ ਆ ਉਹਨਾਂ ਨੂੰ ਸਾਡੀ ਬੇਨਤੀ ਹੈ, ਵੇਖਦੇ ਆ ਸਾਰੇ ਬੰਦ ਕਰਕੇ ਸੌਂ ਜਾਇਆ ਕਰੋ। ਅਸਲ ਦੇ ਵਿੱਚ ਬਿਨਾਂ ਕਿਸੇ ਡਿਊਟੀ ਤੋਂ ਉਹਦੇ ਹੱਥ ਵਿੱਚ ਉਸ ਵਕਤ ਆਪਣੇ ਵਤਨ ਦਾ ਝੰਡਾ ਸੀ। ਇਹ ਜਿਹੜੀਆਂ ਸਾਰੀਆਂ ਗੁੱਡਵਿਲ ਦੀਆਂ ਜਿਹੜੀਆਂ ਜੈਸਚਰਸ ਨੇ, ਇਹ ਵੱਖ-ਵੱਖ ਬੰਦੇ ਦੀਆਂ ਵੱਖ-ਵੱਖ ਨੇ। ਅਸਲਾਮ ਵਾਲੇਕੁਮ ਦੋਸਤੋ, ਮੈਂ ਨਾਸਰ ਢਿੱਲੋਂ, ਤੁਸੀਂ ਜੁੜ ਗਏ ਹੋ ਸਾਡੇ ਚੈਨਲ ਪੰਜਾਬੀ ਲਹਿਰ ਤੇ। ਅੱਜ ਦਾ ਇੱਕ ਹੋਰ ਵਲੌਗ ਲੈ ਕੇ ਤੁਹਾਡੇ ਰੂਬਰੂ ਹਾਂ। ਸਾਡੇ ਨਾਲ ਸਾਡੇ ਵੱਡੇ ਬਜ਼ੁਰਗ ਗੁਰਪਜਨ ਗਿੱਲ ਸਾਹਿਬ, ਅਸੀਂ ਤਾਂ ਜਾ ਰਹੇ ਹਾਂ ਬਾਰਡਰ ਵਾਲੇ ਪਾਸੇ ਨੂੰ, ਕਿਉਂਕਿ ਆਏ ਸੀ ਵਰਲਡ ਪੰਜਾਬੀ ਕਾਂਗਰਸ ਵਾਲਿਆਂ ਜਿਹੜੀ ਕਰਵਾਈ ਸੀ ਕਾਨਫਰੰਸ, ਉਹਦੇ ਵਾਸਤੇ। ਤੇ ਅੱਜ ਇਹਨਾਂ ਦਾ ਡੈਲੀਗੇਸ਼ਨ ਸਾਰਾ ਵਾਪਸ ਜਾ ਰਿਹਾ, ਚਲੇ ਗਏ ਨੇ ਤੇ ਆਪਾਂ ਗੱਡੀ 'ਚ ਗੱਪਾਂ ਸ਼ੱਪਾਂ ਮੈਂ ਮਾਰਦੇ ਜਾਵਾਂ, ਤੁਹਾਡੇ ਕੋਲ ਗੱਲਾਂ ਦਾ ਆਨੰਦ ਮਾਰਦੇ ਜਾਵਾਂਗੇ, ਤੁਹਾਡੇ ਕੋਲ ਸੁਣਦੇ ਜਾਵਾਂਗੇ। ਤੇ ਉਧਰਲੇ ਪਾਸੇ ਨੂੰ ਬਾਰਡਰ ਵਾਲੇ ਪਾਸੇ ਜਾਣਾ। ਫਿਰ ਤਾਂ ਸਾਡਾ ਇੱਕ ਦੋਸਤ ਆ ਉਧਰੋਂ ਗੁਰਜੰਟ ਪੰਨੂਆ, ਉਠੀ ਨਾਲ ਲਾਉਂਦਾ ਆਪਣੇ, ਉਹ ਪੌਡਕਾਸਟ ਵੀ ਕਰਦਾ ਹੁੰਦਾ, ਉਹ ਵੀ ਮੁੰਡਾ ਆ ਰਿਹਾ, ਉਹਨੂੰ ਵੀ ਬਾਰਡਰ ਤੋਂ ਲੈਣਾ। ਉਹ ਤਾਂ ਫਿਰ ਸਾਡੇ ਪਿੰਡ ਦੇ ਨਾਲ ਹੀ ਯਾਰ। ਅੱਛਾ, ਪਨਵਾ ਦੇ ਨਾਲ ਹੀ ਸਾਡੇ ਕਾਲੇ ਫੈਨ ਤੋਂ ਜਦੋਂ ਆਈਏ ਇੱਧਰ ਨੂੰ ਨਹਿਰ ਵੱਲ ਨੂੰ, ਸੁਖਦੰਦ ਖਾਸੂ ਵੱਲ ਨੂੰ, ਧਿਆਨਪੁਰ ਵੱਲ ਨੂੰ, ਨੁੱਕਰ ਤੇ ਪਨਵਾ ਆਪਣੇ। ਚਲੋ ਆ ਗਿਆ, ਉੱਥੇ ਤੁਹਾਨੂੰ ਮਿਲਾਉਂਦੇ। ਪ੍ਰੋਫੈਸਰ ਆਪਣੇ ਗੁਰਬਚਨ ਸਿੰਘ ਦਾ ਪਿੰਡ, ਜਸਿੰਦਰ ਆਪਣੇ ਗਿਆਨੀ ਜੀ ਦਾ। ਚਲੋ ਮਿਲਾਉਂਦੇ ਪਿੰਡ, ਉਹ ਸਾਰੇ ਪਿੰਡ ਦਾ ਗੋਤ ਮੁੱਠੀ। ਤਾਂ ਮਿਲਾਉਂਦੇ ਤੁਹਾਨੂੰ, ਚੱਲ ਕੇ ਇੱਕ ਵਾਰ ਬਾਰਡਰ ਵਾਲੇ ਪਾਸੇ ਨੂੰ ਹੋਈਏ। ਲਓ ਵੀ ਜਾਂਦੇ ਪਏ ਆਪਾਂ ਬਾਰਡਰ ਨੂੰ, ਤੇ ਆਪਣੇ ਨਾ ਇੱਕ ਦੋਸਤ ਅੱਗੋਂ ਆ ਰਿਹਾ ਤੇ ਗਿੱਲ ਸਾਹਿਬ ਹੁਣੀ ਤੇ ਡੈਲੀਗੇਸ਼ਨ ਸਾਰਾ ਵਾਪਸ ਜਾ ਰਿਹਾ ਸੀ। ਜਿਵੇਂ ਤੁਹਾਨੂੰ ਦੱਸਿਆ ਵੀ ਆਪਾਂ ਜਾਂਦੇ ਪਏ ਅੱਜ ਬਾਰਡਰ ਨੂੰ। ਬਾਰਡਰ ਇੱਕ ਸਾਡੇ ਦੋਸਤ ਗੁਰਜੰਟ ਮੁੰਡਾ ਉਹ ਆ ਰਿਹਾ, ਤੇ ਉਧਰੋਂ ਸਾਡੇ ਬਜ਼ੁਰਗ, ਸਾਡੀ ਮਾਂ ਗੁਰਪਜਨ ਗਿੱਲ ਸਾਹਿਬ, ਤੇ ਉਹ ਜਾ ਰਹੇ ਨੇ ਵਾਪਸ। ਡੈਲੀਗੇਸ਼ਨ ਸਾਰਾ ਚਲਾ ਗਿਆ ਤੇ ਅਸੀਂ ਵੱਖਰੇ ਜਾਂਦੇ ਪਏ ਆ ਬਾਰਡਰ ਵਾਲੇ ਪਾਸੇ ਨੂੰ। ਤੇ ਗਿੱਲ ਸਾਹਿਬ ਨਾਲ ਕੁਝ ਗੱਲਾਂ ਆਪਾਂ ਕਰ ਲਈਏ। ਗਿੱਲ ਸਾਹਿਬ, ਕਿਸ ਤਰ੍ਹਾਂ ਦਾ ਰਿਹਾ ਤਜਰਬਾ ਤੁਹਾਡਾ ਇਸ ਵਾਰੀ ਦਾ 10ਵੀਂ ਵਾਰ ਦਾ? ਬੜਾ ਚੰਗਾ ਰਿਹਾ ਨਾਸਿਰ। ਜਿਹੜਾ ਸਭ ਤੋਂ ਵੱਡਾ ਤਜਰਬਾ ਕੱਲ ਮਿਲਿਆ ਨਾ ਮੈਨੂੰ ਲੱਗਦਾ ਕਿ ਜਿਹੜੇ ਰਾਜਦੂਤ ਅਸੀਂ ਮੰਨਦੇ ਆ ਕਿ ਇਹ ਕਿਹੜੇ ਮੁਲਕ ਦੇ ਵਿੱਚ ਨੁਮਾਇੰਦੇ ਨੇ ਤੇ ਇਹ ਗੁੱਡਵਿਲ ਫੈਲਾਉਣਗੇ, ਉਹਦੀ ਥਾਂ ਦੇ ਉੱਤੇ ਅਸਲ 'ਚ ਇੱਕ ਡਿਊਟੀ ਹੋਰ ਲੋਕ ਵੀ ਕਰ ਰਹੇ ਹੁੰਦੇ ਨੇ। ਜਦੋਂ ਆਪਾਂ ਕੱਲ ਜਾ ਰਹੇ ਸਾਂ ਨਾ ਨਿੱਦੋਕਿਆਂ ਨੂੰ, ਨਾਰਵਾਲ ਜਾਂਦੇ, ਤੁਹਾਡੇ ਪਿੰਡ ਜਾਂਦੇ? ਸਾਡੇ ਪਿੰਡ ਜੱਦੀ ਪਿੰਡ, ਜਿੱਥੋਂ ਮੇਰੇ ਬਾਪੇ ਉਜੜ ਕੇ ਗਏ ਸੀ। ਤੇ ਰਾਹ ਦੇ ਵਿੱਚ ਬਦੋਮਲੀ ਦੇ ਬਰਾਬਰ ਜਾ ਕੇ ਅੱਗੇ ਜਾ ਕੇ ਇੱਕ ਆਇਆ ਸੀ ਟੋਲ ਪਲਾਜ਼ਾ। ਬਦੋਮਲੀ ਵਾਲੇ। ਬਦੋਮਲੀ ਵਾਲਾ ਟੋਲ ਪਲਾਜ਼ਾ ਸੀ। ਤੇ ਉੱਥੇ ਜਦੋਂ ਉਹਨੂੰ ਪੈਸੇ ਤੁਸੀਂ ਦੇਣ ਲੱਗੇ ਤੇ ਉਹ ਕਹਿੰਦਾ ਨਹੀਂ ਅਸੀਂ ਨਹੀਂ ਲੈਣੇ ਪੈਸੇ, ਮਹਿਮਾਨ ਨੇ। ਪ੍ਰਾਹੁਣੇ ਤੁਹਾਡੇ ਸਰਦਾਰ ਸਾਹਿਬ ਨੇ? ਪ੍ਰਾਹੁਣੇ ਸਰਦਾਰ ਸਾਹਿਬ ਨੇ। ਮੈਂ ਨਾ ਵੀਡੀਓ ਵੀ ਤੁਸੀਂ ਆਖਿਆ ਵੀ ਇੱਥੇ ਮੇਰੀ ਰਿਸ਼ਤੇਦਾਰੀ ਹੈ, ਤੇ ਮੈਂ 7 ਵੀਡੀਓ ਬਣਾਉਣ ਲੱਗ ਪਿਆ। ਤੇ ਫੇਰ ਜਦੋਂ ਪਰਤ ਕੇ ਆਏ ਆਪਾਂ, ਤੇ ਦੂਸਰੇ ਬੰਨੇ ਹੋਰ ਬੰਦਾ ਸੀ। ਹਾਂਜੀ, ਐਗਜ਼ੈਕਟਲੀ ਉਹਨੇ ਇਹੀ ਗੱਲ ਉਹਨੇ ਕਹੀ ਕਿ ਅਸੀਂ ਮਹਿਮਾਨਾਂ ਤੋਂ ਨਹੀਂ ਲੈਣੇ। ਉਹੀ ਪੈਸੇ ਤੁਸੀਂ ਜਿਹੜੇ ਜੇਬ ਤੋਂ ਕੱਢੇ ਸੀ, ਸੋਚਿਆ ਵੀ ਹੁਣ ਜੇਬ 'ਚ ਕੀ ਪਾਉਣੇ ਨੇ। ਆ ਇੱਕ ਉੱਥੇ ਖੜਾ ਸੀ, ਇੱਕ 50 ਦਾ ਨੋਟ ਮੇਰੇ ਕੋਲ ਸੀ, ਮੈਂ ਚੱਲ ਅੱਗੇ ਦੇ ਦੇਣੇ। ਮੰਗਤਾ ਖੜਾ ਸੀ, ਤੁਸੀਂ ਸੋਚਿਆ ਵੀ ਇਹਨੂੰ ਫੜਾ ਦੇਣਾ। ਉਹਦੀ ਲੱਤ ਵੀ ਹੈ ਨਹੀਂ ਸੀ ਵਿਚਾਰੇ ਦੀ, ਫੋੜ ਕੇ ਨਾਲ ਖੜਾ ਸੀ ਉੱਥੇ ਕਰਚਸ ਨਾਲ। ਤੇ ਉਹਨੇ ਇੱਕ ਜਵਾਬ ਦਿੱਤਾ ਸੀ ਨਾ, ਬਹੁਤ
ਜਿੱਤ ਗਿਆ ਬੰਦਾ ਸਾਡਾ ਮਨ। ਉਹ ਕਹਿੰਦਾ ਨਹੀਂ ਅਸੀਂ ਮਹਿਮਾਨਾਂ ਤੋਂ ਭੀਖ ਨਹੀਂ ਲੈਂਦੇ, ਇਹਨਾਂ ਤੋਂ ਨਹੀਂ ਲੈਣੇ। ਅਸਲ ਦੇ ਵਿੱਚ ਬਿਨਾਂ ਕਿਸੇ ਡਿਊਟੀ ਤੋਂ ਉਹਦੇ ਹੱਥ ਵਿੱਚ ਉਸ ਵਕਤ ਆਪਣੇ ਵਤਨ ਦਾ ਝੰਡਾ ਸੀ। ਇਹ ਜਿਹੜੀਆਂ ਸਾਰੀਆਂ ਗੁੱਡਵਿਲ ਦੀਆਂ ਜਿਹੜੀਆਂ ਜਸਟਿਸ ਨੇ, ਇਹ ਵੱਖ-ਵੱਖ ਬੰਦੇ ਦੀਆਂ ਵੱਖ-ਵੱਖ ਨੇ। ਕੱਲ ਨਵਦੀਪ ਗਿੱਲ ਸਪੋਰਟਸ ਰਾਈਟਰ ਸਾਡਾ ਜਿਹੜਾ ਸਾਡੇ ਨਾਲ ਹੀ ਆਇਆ ਹੋਇਆ ਸੀ ਡੈਲੀਗੇਸ਼ਨ 'ਚ, ਤੇ ਡਾਕਟਰ ਰੁਪਿੰਦਰ ਕੌਰ PAU ਲੁਧਿਆਣਾ, ਪੰਜਾਬ ਖੇਤੀਬਾੜੀ ਲੁਧਿਆਣਾ ਦੀ ਟੀਚਰ ਹੈ, ਡਾਇਰੈਕਟਰ ਐਸੋਸੀਏਟ। ਉਹ ਆਟੋ ਰਿਕਸ਼ੇ ਜਾ ਰਹੇ ਸੀ। ਉਸੇ ਆਟੋ ਰਿਕਸ਼ੇ ਦੇ ਵਿੱਚ ਹੀ ਆਲਰੇਡੀ ਇੱਕ ਨੌਜਵਾਨ ਹੋਰ ਟਰੈਵਲ ਕਰ ਰਿਹਾ ਸੀ। ਇਹਨਾਂ ਦੀਆਂ ਗੱਲਾਂ ਸੁਣ ਕੇ ਉਹਨੇ ਹਿਸਾਬ ਲਾ ਲਿਆ ਵੀ ਇਹ ਡੈਲੀਗੇਟ ਨੇ ਤੇ ਪੰਜਾਬ ਤੋਂ ਆਏ ਨੇ, ਤੇ ਉਸੇ ਗਰੁੱਪ ਦੇ ਵਿੱਚ ਜਿਹਦੇ ਵਿੱਚ ਮੇਰੇ ਅੰਕਲ, ਉਹ ਸਾਡੇ ਕਮਰੇ 'ਚ ਹੋ ਕੇ ਗਿਆ ਸੀ ਉਹ ਨੌਜਵਾਨ। ਅੱਛਾ। ਰੁਖਸਾਨਾ ਪੱਟੀ ਸਾਡੀ ਭੈਣ ਹੈ ਇੱਕ ਇੱਥੇ ਸਰਗੋ ਦੇ, ਤੇ ਉਹਦਾ ਬੇਟਾ ਸੀ। ਤੇ ਉਹ ਇਹਨਾਂ ਨਾਲ ਗੱਲੀ ਪੈ ਗਿਆ ਤੇ ਕਹਿੰਦਾ ਵੀ ਮੈਂ ਵੀ ਹੁਣੇ ਹੀ ਅੰਕਲ ਕੋਲੋਂ ਕਿਤਾਬਾਂ ਲੈ ਕੇ ਆਇਆ, ਕੁਝ ਕਿਤਾਬਾਂ ਨੇ ਲੈ ਕੇ ਜਾਣੀਆਂ ਸੀ, ਤੇ ਮੈਂ ਉੱਥੋਂ ਹੀ ਉੱਠ ਕੇ ਆਇਆ। ਜਦੋਂ ਉਤਰਨ ਲੱਗੇ ਤੇ ਆਪਣੀ ਪੇਮੈਂਟ ਕਰਨ ਲੱਗੇ ਕਿਲੇ ਦੇ ਕੋਲ ਜਾ ਕੇ ਉਸ ਆਟੋ ਰਿਕਸ਼ੇ ਵਾਲੇ ਨੂੰ, ਤੇ ਉਹਨੇ ਉਹਨਾਂ ਨੂੰ ਪੈਸੇ ਨਹੀਂ ਦੇਣ ਦਿੱਤੇ। ਕਹਿੰਦਾ ਨਹੀਂ, ਇਹ ਪੈਸੇ ਮੈਂ ਦਿਆਂਗਾ। ਜ਼ਿੱਦ ਕੀਤੀ ਇਹਨਾਂ ਨੇ ਕਿ ਮਤਲਬ ਅਸੀਂ ਪੈਸੇ ਦੇਣੇ। ਉਹਨੇ ਕਿਹਾ ਨਹੀਂ, ਤੁਸੀਂ ਨਹੀਂ ਦੇ ਸਕਦੇ, ਮੈਂ ਦਿਆਂਗਾ। ਮੇਰਾ ਖਿਆਲ ਹੈ ਕਿ ਹਰ ਬੰਦੇ ਕੋਲ ਇਹੋ ਜਿਹੀਆਂ 2-2 4-4 ਕਹਾਣੀਆਂ। ਕਿਤੇ ਕਿਸੇ ਨੇ ਜੂਸ ਪੀਤਾ, ਜੂਸ ਦੇ ਪੈਸੇ ਅਗਲੇ ਨੇ ਲਏ। ਗੱਲ ਮਤਲਬ ਪੈਸੇ ਲੈਣ ਜਾਂ ਨਾ ਲੈਣ ਦੀ ਨਹੀਂ ਹੈ, ਗੱਲ ਤਾਂ ਓਨ ਕਰਨ ਦੀ ਹੈ ਕਿ ਰੋਜ਼ ਕਮਾਉਣ ਤੇ ਹੀ ਆ। ਜੇ ਇੱਕ ਦਿਨ ਨਹੀਂ ਵੀ ਕਮਾਵਾਂਗੇ, ਇੱਕ ਬੰਦੇ ਤੋਂ ਨਹੀਂ ਵੀ ਕਮਾਵਾਂਗੇ, ਤੇ ਕੀ ਫਰਕ ਪੈਂਦਾ? ਜਦ ਕਿ ਲੋਕਾਂ ਦੀ ਆਰਥਿਕਤਾ ਬਹੁਤੀ ਮਜ਼ਬੂਤ ਨਹੀਂ ਹੁੰਦੀ ਉਹਨਾਂ ਲੋਕਾਂ ਦੀ ਜਿਹੜੇ ਇਸ ਕਿਸਮ ਦੇ ਦਾਨਵੀਰ ਹੁੰਦੇ। ਜਿਸ ਤਰ੍ਹਾਂ ਤੁਸੀਂ ਸ਼ਾਹ ਜੀ ਦੀ ਗੱਲ ਕਰਦੇ ਹੋ, ਇੰਸਪੈਕਟਰ ਸਾਹਿਬ ਆਪਣੇ। ਹਾਂ ਆਪ ਤੁਸੀਂ ਵੇਖੋ ਮੁੰਡਾ ਆਪਣਾ ਸ਼ਾਹਿਦ ਨਕਵੀ, ਮਤਲਬ ਡਿਊਟੀ 'ਚੋਂ ਛੁੱਟੀਆਂ ਲੈ ਕੇ ਕਿਤੇ ਉਹ ਸਾਡੇ ਵਾਸਤੇ ਆਪ ਦੁੱਧ 'ਚ ਗਜਰੇਲਾ ਬਣਾ ਕੇ ਲਿਆ ਰਿਹਾ, ਕਿਤੇ ਉਹ ਪ੍ਰਸ਼ਾਦੇ ਸਾਡੇ ਵਾਸਤੇ, ਕਿਤੇ ਉਹ ਸਾਗ ਰਿੰਨ ਕੇ ਲਿਆ ਰਿਹਾ, ਬੀਵੀ ਆਪਣੀ ਵਕਤ ਪਾਇਆ ਹੋਇਆ, ਘਰ ਉਹ ਆਪਣੀ ਦਾਵਤਾਂ ਕਰ ਰਿਹਾ। ਆ ਮੁੰਡਾ ਤੁਹਾਡਾ ਦੂਸਰਾ ਕੀ ਨਾਮ ਉਹਦਾ, ਰਾਣਾ ਜੱਬਾਰ, ਉਧਰ ਨਨਕਾਣਾ ਸਾਹਿਬ ਸਾਡੇ ਨਾਲ ਗਿਆ। ਰਸਤੇ ਦੇ ਵਿੱਚ ਕਿਤੇ ਸਾਨੂੰ ਮਤਲਬ ਰੋਕ ਕੇ ਕਹਿ ਰਿਹਾ ਕਿ ਇਹ ਢਾਬਾ ਜਿਹੜਾ ਹੈਗਾ ਇੱਥੋਂ ਦਾ ਪਕਵਾਨ ਵੇਖੋ, ਸਾਦਾ ਮੁਰਾਦਾ ਪਕਵਾਨ ਸੀ ਭਾਵੇਂ, ਉਹਦੇ 'ਚ ਪ੍ਰਸ਼ਾਦਾ। ਮੈਂ ਤੇ ਹੁਣੇ ਜਨਰਲ ਮੈਨੇਜਰ ਨੂੰ ਕਹਿ ਕੇ ਆ ਪਾਕ ਹੈਰੀਟੇਜ ਵਾਲੇ ਨੂੰ, ਮੈਂ ਕਹਾਂ ਯਾਰ ਉਹ ਰੋਟੀ ਆਟੇ ਦੀ ਪਕਾਇਆ ਕਰੋ, ਤੁਸੀਂ ਮੈਦੇ ਦੀ ਪਕਾਉਂਦੇ ਹੋ, ਸਾਨੂੰ ਚਿੱਠੀ ਨਹੀਂ ਜਾਂਦੀ। ਅੱਛਾ, ਜਿੱਦਾਂ ਅੱਛਾ ਉਹਨਾਂ ਨੇ ਸਾਨੂੰ ਉੱਥੇ ਕੁੱਕੜ ਖਵਾਇਆ, ਜਿਹੜੀ ਸਵਾਦ ਤਰੀ ਸੀ, ਮੇਰਾ ਖਿਆਲ ਮੈਂ ਜ਼ਿੰਦਗੀ ਦੇ ਵਿੱਚ ਜਿਹੜੀ ਸਵਾਦ ਤਰੀ ਨਹੀਂ ਖਾਧੀ ਕਦੇ। ਆਪਣੇ ਘਰ 'ਚ ਵੀ ਨਹੀਂ ਖਾਧੀ, ਬਾਹਰ ਵੀ ਨਹੀਂ ਖਾਧੀ। ਪਤਾ ਨਹੀਂ ਕੀ ਪਾਇਆ ਸੀ ਉਹਨੇ, ਮੁਹੱਬਤ ਹੀ ਪਾਈ ਹੋਣੀ, ਉਹ ਵੱਧ ਕਿਉਂ ਨਾ। ਫਿਰ ਗਾਂ ਆ ਗਏ ਤੇ ਤੁਹਾਡਾ ਮੇਰੇ ਖਿਆਲ ਕਿਹੜਾ ਕਸਬਾ ਜਿੱਥੇ ਉਹ ਕੱਚ 'ਚ ਡੱਬੇ ਜਿਹੇ ਦੇ ਕੇ ਕੁਲਫੀਆਂ ਵੇਚਦੇ ਨੇ, ਖਾਨਪੁਰ ਵਾਲਾ ਹੈ, ਖਾਨਪੁਰ ਵਾਲੀ ਨਹਿਰ। ਹਾਂ ਉੱਥੇ ਵੀ ਸਾਨੂੰ ਮੁਹੱਬਤ ਇਸੇ ਤਰ੍ਹਾਂ ਨਾਲ ਮਿਲੀ। ਜਦੋਂ ਅਸੀਂ ਉਹ ਢਾਬੇ ਤੇ ਬੈਠੇ ਸਨ, ਇੱਕ ਯੂਨੀਵਰਸਿਟੀ ਦੇ ਬੱਚੇ ਸੀ, ਕੋਈ ਟੂਰ ਤੇ ਜਾ ਕੇ ਆਏ ਸੀ ਉੱਥੇ ਸ਼ੇਖਪੁਰੇ, ਤੇ ਉਹ ਸਾਡੇ ਨੇੜੇ ਵੀ ਨਾ ਆਉਣ, ਸਭ ਤੋਂ ਦੂਰ ਵੀ ਨਾ ਜਾਣ, ਝਿਜਕੀ ਜਾਣ। ਹਾਂ, ਚੱਕਣ। ਤੇ ਮੈਂ ਹਿਸਾਬ ਲਾ ਲਿਆ, ਮੈਂ ਕਿਹਾ ਵੀ ਇਹ ਨਾ ਬਹਾਨਾ ਲੱਭਦੇ ਆ ਵੀ ਨੇੜੇ ਸਾਨੂੰ ਕੋਈ ਸੱਦੇ। ਮੈਂ ਪੁੱਤ ਕਿੱਥੇ ਪੜ੍ਹਦੇ ਹੋ? ਉਹਨਾਂ ਨੇ ਦੱਸਿਆ, ਆਪਣੇ ਕਾਲਜ ਦਾ ਨਾਮ ਦੱਸਿਆ, ਯੂਨੀਵਰਸਿਟੀ ਦਾ ਨਾਮ ਦੱਸਿਆ, ਤੇ ਮੈਂ ਕਿਹਾ ਉਰੇ ਆ ਜਾਓ ਗੱਲਾਂ ਕਰੀਏ। ਗੱਲਾਂ ਕਰਦਿਆਂ ਮੈਂ ਕਿਹਾ ਇਹਨਾਂ ਨੂੰ ਜਾਣਦੇ ਹੋ? ਸਾਡੇ ਨਾਲ ਪੰਜਾਬ ਦੀ ਕੋਇਲ, ਜਿਹਨੂੰ ਆਪਾਂ ਕਹਿੰਦੇ ਨਾਈਟਿੰਗੇਲ ਆਫ ਪੰਜਾਬ ਕਹਿੰਦੇ ਆ, ਸੁਰਿੰਦਰ ਕੌਰ ਜੀ ਤਾਂ ਸੁਰਗਵਾਸ ਹੋ ਗਏ, ਉਹਨਾਂ ਦੀ ਬੇਟੀ ਸੀ ਡੋਲੀ ਗੁਲੇਰੀਆ। ਮੈਂ ਕਿਹਾ ਇਹਨਾਂ ਨੂੰ ਜਾਣਦੇ ਹੋ? ਕਹਿੰਦੇ ਨਹੀਂ ਜੀ। ਮੈਂ ਕਿਹਾ ਸੁਰਿੰਦਰ ਕੌਰ ਨੂੰ ਜਾਣਦੇ ਹੋ? ਕਹਿੰਦੇ ਹਾਂ ਜੀ। ਪਿੱਛੋਂ ਇੱਕ ਮੁੰਡੇ ਨੇ ਸੁਰਿੰਦਰ ਕੌਰ ਦੇ ਗੀਤ ਗਾਉਣੇ ਸ਼ੁਰੂ ਕਰਤੇ। ਅੱਛਾ, ਉੱਥੋਂ ਫਿਰ ਡੋਲੀ ਨੇ ਸ਼ੁਰੂ ਕਰਤਾ ਅੱਗੋਂ। ਫੇਰ ਸਮਝ ਲਓ ਵੀ ਲਗਭਗ 15-20 ਮਿੰਟ ਸੁਰਿੰਦਰ ਕੌਰ ਦੀ ਬੇਟੀ ਡੋਲੀ ਗੁਲੇਰੀਆ ਦਾ ਕੰਠ ਸੀ, ਤੇ ਉਹਨਾਂ ਦੀਆਂ ਤਾੜੀਆਂ ਦਾ ਤਾਲ ਸੀ। ਤੇ ਮੈਨੂੰ ਲੱਗਦਾ ਕਿ ਸ਼ਾਇਦ ਵੱਡੇ ਤੋਂ ਵੱਡੇ ਗਵਈਏ ਦਾ ਕਨਸਰਟ ਏਡਾ ਮੁਹੱਬਤ 'ਚ ਭਿੱਜਿਆ ਨਾ ਹੋਵੇ ਜਿੰਨਾ ਅਸੀਂ ਉਸ ਢਾਬੇ ਦੇ ਬਾਹਰ ਬੈਠਿਆਂ ਮਾਣਿਆ। ਤੇ ਮੈਨੂੰ ਕਹਿੰਦੇ ਆਪਣੇ ਮੁੰਡਾ, ਆਪਣਾ ਕੀ ਨਾਮ ਦਾ, ਰਾਣਾ ਜਵਾਰ, ਕਹਿੰਦਾ ਭਾਜੀ ਅੰਦਰ ਬੈਠਦੇ ਆ, ਇੱਥੇ ਮੱਖੀਆਂ ਨੇ। ਉਹ ਮੈਂ ਕਿਹਾ ਭਰਾਵਾ, ਮੱਖੀਆਂ ਕਿਤੇ ਬਾਹਰੋਂ ਆਈਆਂ ਨੇ, ਇਸੇ ਵਤਨ ਦੀਆਂ ਹੀ ਨੇ। ਜਦੋਂ ਉਡਾਵਾਂਗੇ ਤੇ ਫੀਲਿੰਗ ਤੇ ਘੱਟੋ ਲੈ ਲਾਂਗੇ, ਇਸ ਤਰ੍ਹਾਂ ਫੀਲਿੰਗ ਲੈਣ ਆਉਂਦੇ ਆ ਇੱਥੇ। ਬਾਕੀ ਤਾਂ ਸ਼ੀਸ਼ਿਆਂ 'ਚ ਕਹਿ ਤਾਂ ਬਹੁਤ ਕੁਝ ਉੱਥੇ ਵੀ ਹੈਗਾ, ਇੱਥੇ ਵੀ ਹੈਗਾ। ਜਿਹੜੀ ਸੁਰੱਖਿਅਤ ਜ਼ੋਨ ਹੈ ਜਿਹੜਾ ਅਸੀਂ ਬਣਾ ਲੈਂਦੇ ਆਪਣੇ ਵਾਸਤੇ, ਉਹ ਸਾਡੇ ਦੇ ਕਵਚ ਬਣ ਜਾਂਦਾ, ਸਾਨੂੰ ਸੁਸਾਇਟੀ ਤੋਂ ਦੂਰ ਲੈ ਕੇ ਜਾਂਦਾ।
ਹੁਣ ਉਹਨਾਂ ਬੱਚਿਆਂ ਨਾਲ ਜਿਹੜੀਆਂ ਗੱਲਾਂ ਹੋਈਆਂ, ਉਹਨਾਂ ਬੱਚਿਆਂ ਨੇ ਇੰਨੀ ਤਾਂਘ ਕੀਤੀ ਕਿ ਆਪਣੇ ਟੀਚਰ ਨੂੰ ਕਹਿਣ ਲੱਗੇ ਜੀ ਜਿਹੜਾ ਕਲਚਰ ਡੇ ਅਸੀਂ ਮਾਰਚ 'ਚ ਕਰਦੇ ਆ, ਇਹਨਾਂ ਨੂੰ ਕਹੋ ਸਾਡੇ ਉਸ ਕਲਚਰ ਡੇ ਵਾਸਤੇ ਦੁਬਾਰਾ ਆਉਣ। ਮੈਂ ਕਿਹਾ ਬੇਟੇ ਏਡੀ ਜਲਦੀ ਨਾ ਤਾਂ ਵੀਜ਼ੇ ਮਿਲਣੇ ਹੁੰਦੇ ਨੇ, ਨਾ ਹੀ ਅਸੀਂ ਆ ਸਕਦੇ ਆ, ਬਾਕੀ ਰਾਬਤੇ 'ਚ ਰਹਿਣਾ। ਉਹ ਟੀਚਰ ਨੇ ਸਾਡਾ ਨੰਬਰ ਲੈ ਲਿਆ, ਲਾਇਲਪੁਰ ਤੋਂ ਸੀ ਉਹ ਟ੍ਰਿਪ ਆਇਆ ਹੋਇਆ ਜਿਹੜਾ ਸੀ। ਅੱਛਾ। ਫਿਰ ਮੈਂ ਉਹਨਾਂ ਨਾਲ ਗੱਲਾਂ ਕੀਤੀਆਂ ਆਪਣੀਆਂ, ਕੋਈ ਜਿਹੜੀਆਂ ਮੇਰੀਆਂ ਲਾਇਲਪੁਰ ਨਾਲ ਯਾਦਾਂ ਇਸ ਤਰ੍ਹਾਂ ਦੀਆਂ ਨੇ ਕਿ ਕੁਝ ਵੱਡੇ ਬੰਦੇ ਜਿਹੜੇ ਉੱਥੇ ਰਹਿੰਦੇ ਰਹੇ ਨੇ। ਮੈਂ ਕਿਹਾ ਬੇਟੇ ਮੈਂ ਉਸ ਯੂਨੀਵਰਸਿਟੀ ਨੌਕਰੀ ਕੀਤੀ ਹੈ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ 'ਚ, ਜਿਹਦੇ ਨਾਨਕੇ ਤੁਹਾਡੇ ਲਾਇਲਪੁਰ ਨੇ। ਐਗਰੀਕਲਚਰ ਕਾਲਜ ਲਾਇਲਪੁਰ ਦੇ ਵਿੱਚੋਂ ਹੀ ਸਾਡੀ ਇੰਸਟੀਟਿਊਸ਼ਨ ਗਈ ਸੀ ਲੁਧਿਆਣੇ। ਉਹ ਬੜੇ ਖੁਸ਼ ਹੋਏ, ਕਹਿੰਦੇ ਯੂਨੀਵਰਸਿਟੀਆਂ ਦੇ ਵੀ ਨਾਨਕੇ ਹੁੰਦੇ ਆ। ਮੈਂ ਕਿਹਾ ਹੁੰਦੇ ਆ। ਫਿਰ ਮੈਂ ਦੱਸਿਆ, ਮੈਂ ਕਿਹਾ ਸਾਡੇ ਇੱਕ ਮਿਹਰਬਾਨ ਬਜ਼ੁਰਗ ਸੀ, ਹੁਣ ਤਾਂ ਚੜ੍ਹਾਈ ਕਰਕੇ ਵਕੀਲ ਸੀ, ਬੜੇ ਵੱਡੇ ਲੇਖਕ ਦੇ ਕਮਾਲ ਸੀ, ਅਫਜ਼ਲ ਹਸਨ ਰੰਧਾਵਾ ਸਾਹਿਬ। ਉਹਨਾਂ ਦੀ ਮੈਂ ਕਿਹਾ ਜਿਹੜੀ ਸ਼ਹੀਦ ਕੇ ਹਯਾਤ ਸੀ, ਉਹ ਇਕਨੋਮਿਕਸ ਡਿਪਾਰਟਮੈਂਟ ਪ੍ਰੋਫੈਸਰ ਆਫ ਇਕਨੋਮਿਕਸ ਸੀ, ਤੇ ਉਹਨਾਂ ਨੂੰ ਬੜਾ ਚੰਗਾ ਲੱਗਿਆ ਵੀ ਸਾਡੇ ਸ਼ਹਿਰ ਨੂੰ। ਮੈਂ ਕਿਹਾ ਹੁਣ ਫੈਸਲਾਬਾਦ ਕਹੀ ਜਾਓ, ਪਰ ਸਾਡੇ ਅਜੇ ਵੀ ਬਹੁਤੇ ਪੁਰਾਣੇ ਬਜ਼ੁਰਗ ਨੇ ਲੈ ਸਾਈਡ ਤੇ ਲਾਓ, ਇੱਥੇ ਸਾਰੇ ਮਾਮਲਾ ਤੈਅ ਕਰ ਰਹੇ ਆ ਭਾਈ। ਗੰਨੇ ਦੀ ਰੋਹ ਪੀਣੀ ਜ਼ਰੂਰ ਇੱਕ ਵਿਕਾਸ ਪਰਲੇ ਪਾਸੇ ਰੋ ਪਰ ਉਹਨਾਂ ਨੂੰ ਯੂਜ਼ ਕਰ ਕਿੰਨਾ ਨੂੰ ਟੁੱਟੇ ਨੇ, ਮੈਂ ਉਹਨਾਂ ਨੂੰ ਇੰਨੇ ਪੈਸੇ ਮੈਂ ਨਹੀਂ ਯੂਜ਼ ਕਰ ਰਿਹਾ। ਇੱਕ ਕਿੰਨੂ ਲੈਣਾ, ਕਿੰਨੋ ਲੈਨੇ ਆ ਤੇ ਅਮਰੂਦ ਕਿੰਨੋ ਕੇ ਅਮਰੂਦ ਦੋਵੇਂ ਚੀਜ਼ਾਂ। ਪਹਿਲਾਂ ਆਪਾਂ ਗੱਲਾਂ ਫਿਰ ਕਰਦੇ, ਮੈਨੂੰ ਅਮਰੂਦ ਖਾ ਲਈਏ। ਨਹੀਂ ਅਮਰੂਦ ਤੇ ਛੱਡਣਾ ਹੀ ਨਹੀਂ ਨਾ। ਦੇਣੇ ਨਹੀਂ। ਅੱਛਾ, ਗੱਲਾਂ ਹੋਣ ਡੀਆਂ ਸੀ ਆਪਣੀਆਂ। ਹਾਂ ਮੈਂ ਤੁਹਾਨੂੰ ਦੱਸਣ ਡਿਆ ਵੀ ਉਹ ਤਾਂ ਸਾਡੇ ਨਾਲ ਹੈ ਪਿੰਡ। ਮੇਰਾ ਪਿੰਡ ਬਸੰਤਕੋਟ ਹੈ, ਉਹਦਾ ਪਨਵਾ ਹੈ। ਅੱਛਾ। ਤੇ ਮੇਰੇ ਖਿਆਲ ਜੇ ਜਿੰਨਾ ਚਿਰ ਗੱਲ ਕਰਦੇ ਹੋਇਆ ਇਹ ਤੂੰ 4 ਗੁਣਾ ਟਾਈਮ ਵਧਾ ਲਈ ਤੇ ਇੰਨੇ ਚਿਰ ਬੰਦਾ ਭੱਜ ਕੇ ਉੱਥੇ ਪਹੁੰਚ ਜਾਂਦਾ। ਠੀਕ ਹੈ। ਸੋ ਮੈਂ ਗੱਲ ਕਰ ਚੇਤੇ ਆ ਰਹੀ ਸੀ ਗੱਲ, ਉਹ ਗੀਗੇ ਵਾਲੇ ਮੁੰਡਿਆਂ ਤੋਂ ਗੱਲ ਹੋਣ ਡਈ ਸੀ ਤੇ ਸ਼ਾਹ ਜੀ ਹੋਣਾ ਤੋਂ। ਹਾਂ ਉਹ ਨਾ ਬਾਪੂ ਜੀ ਸਾਡੇ ਬਜ਼ੁਰਗ ਹੁਣ ਤਾਂ ਖਰ ਚੜਾਈ ਕਰਕੇ ਸਾਗਰ ਬਚਨ ਸਿੰਘ ਨੱਤ ਮੇਰੇ ਸਹੁਰਾ ਸਾਹਿਬ, ਉਹ ਅਮਰੀਕਾ ਬਹੁਤਾ ਸਮਾਂ ਰਹਿੰਦੇ ਹੁੰਦੇ ਸੀ। ਜਦੋਂ ਮਤਲਬ ਜਾਣਾ ਉਹਨਾਂ ਨੇ ਉਮਰ ਦੇ ਆਖਰੀ ਪੜਾਅ 'ਚ 12-15 ਸਾਲ ਬਹੁਤ ਰਹੇ ਉੱਥੇ, ਤੇ ਕਈ ਵਾਰੀ ਢਿੱਲੇ ਮੱਠੇ ਹੋ ਜਾਣਾ ਤੇ ਡਾਕਟਰ ਕੋਲ ਇੱਕ ਵਾਰ ਲੈ ਗਏ ਬ੍ਰਦਰ ਲਾ ਮੇਰੇ ਜਸਜੀਤ। ਤੁਸੀਂ ਮਿਲਿਓ ਜਸਜੀਤ ਨੂੰ? ਹਾਂਜੀ। ਤੇ ਉਹ ਡਾਕਟਰ ਨੂੰ ਜਦੋਂ ਫੀਸ ਦੇਣ ਲੱਗੇ ਤੇ ਡਾਕਟਰ ਕਹਿੰਦਾ ਮੈਂ ਫੀਸ ਨਹੀਂ ਲੈਣੀ। ਜਸਜੀਤ ਕਹਿੰਦਾ ਵੀ ਕਿਉਂ ਨਹੀਂ ਲੈਣੀ? ਨਹੀਂ ਲੈਣੀ ਬਸ। ਬਾਪੀ ਕਹਿੰਦੇ ਪੁੱਤ ਲੈ ਲੈ। ਤੇ ਉਹ ਨਾ ਬੜੀ ਕਰੜਾਈ ਨਾਲ ਕਹਿਣ ਲੱਗਿਆ, ਕਹਿੰਦਾ ਕਿਉਂ ਤੁਸੀਂ ਇਕੱਲੇ ਇਹਨਾਂ ਦੇ ਬਾਪੂ ਜੀ ਮੇਰੇ ਨਹੀਂ? ਅੱਜ ਤੋਂ ਬਾਅਦ ਤੁਸੀਂ ਮੈਨੂੰ ਫੀਸ ਨਹੀਂ ਦੇਣੀ। ਜਦੋਂ ਵੀ ਕਦੇ ਉਹਦੇ ਕੋਲ ਜਾਣਾ ਕਦੇ ਫੀਸ ਨਹੀਂ ਸੀ ਲਈ। ਯਾਰ ਅਸਲ ਦੇ ਵਿੱਚ ਜਿਹੜੇ ਬੌਂਡਸ ਨੇ, ਤੁਹਾਡੀਆਂ ਜਿਹੜੀਆਂ ਜੁੜਤਾਂ ਨੇ, ਉਹ ਮੁਹੱਬਤ ਦੀਆਂ ਜੁੜਤਾਂ ਹੀ ਤੁਹਾਨੂੰ ਇਨਸਾਨੀਅਤ ਦਾ ਊੜਾੜਾ ਪੜਾਉਂਦੀਆਂ ਨੇ, ਸਬਕ ਪੜਾਉਂਦੀਆਂ ਨੇ, ਅਲਫਬੇ ਉਹੀ ਪੜਾਉਂਦੀਆਂ ਨੇ। ਪਰ ਟ੍ਰੈਜਡੀ ਇਹ ਹੈ ਕਿ ਅਸੀਂ ਸਮਝਦੇ ਹਾਂ ਵੀ ਗਿਆਨ ਸਿਰਫ ਸਾਨੂੰ ਦਿੰਦਾ ਸਕੂਲ ਜਾਂ ਕਾਲਜ ਜਾਂ ਯੂਨੀਵਰਸਿਟੀ ਦਿੰਦੀ ਹੈ। ਯੂਨੀਵਰਸਿਟੀ ਸਕੂਲ ਕਾਲਜ ਨਹੀਂ ਸਾਨੂੰ ਗਿਆਨ ਦਿੰਦਾ ਇਕੱਲਾ। ਗਿਆਨ ਤਾਂ ਤੁਹਾਨੂੰ ਸੜਕ ਤੇ ਤੁਰਿਆ ਜਾਂਦਾ ਬੰਦਾ ਕਈ ਵਾਰੀ ਇਹੋ ਜਿਹਾ ਦੇ ਜਾਂਦਾ ਕਿ ਤੁਸੀਂ ਪਰੇਸ਼ਾਨ ਹੋ ਜਾਂਦੇ ਹੋ ਵੀ ਯਾਰ ਆਹ ਸਬਕ ਤੇ ਮੈਂ ਕਦੇ ਜ਼ਿੰਦਗੀ 'ਚ ਕਿਸੇ ਕਿਤਾਬ 'ਚ ਪੜ੍ਹਿਆ ਹੀ ਨਹੀਂ। ਇਸ ਕਰਕੇ ਜਿਹੜੇ ਮੁਹੱਬਤ ਦੇ ਕਾਇਦੇ ਨੇ ਨਾ, ਉਹਦੇ ਵਿੱਚ ਤਾਂ ਭਾਈ ਖੇਡਾਂ ਹੋ ਰਹੀ ਨੇ। ਉਹ ਗੁਲਾਮ ਨਹੀਂ ਹੈਗੇ ਕਿਸੇ ਖਿੱਤੇ ਵਿਸ਼ੇਸ਼ ਦੇ ਵੀ ਇਹ ਮੁਲਕ ਕਿਹੜੇ ਦਾ, ਲਿੱਸੇ ਮੁਲਕ ਦਾ, ਕਮਜ਼ੋਰ ਮੁਲਕ ਦਾ, ਤਗੜੇ ਡਾਢੇ ਮੁਲਕ ਦਾ ਨਾ। ਜੈਸਚਰ ਜਿਹੜਾ ਨਾ ਉਹਦੀ ਵਿਸ਼ਵ ਭਾਸ਼ਾ ਹੈ, ਵਰਡ ਲੈਂਗੁਏਜ ਹੈ। ਜੈਸਚਰ ਚੰਗਾ ਜਿਹੜਾ ਉਹ ਰਿਸਪੌਂਡ ਕਰ ਦੇਗਾ। ਉਹ ਯਾਰ ਬਾਕੀ ਛੱਡ ਤੂੰ, ਨਿੱਕੇ ਜਿਹੇ ਬੱਚੇ ਨੂੰ ਤੁਸੀਂ ਪਲੋਸੋਗੇ ਤੇ ਬੱਚਾ ਰਿਸਪੌਂਡ ਕਰਦਾ। ਈਵਨ ਤੁਹਾਡੇ ਘਰ ਜਿਹੜਾ ਪਾਲਤੂ ਜਾਨਵਰ ਹੈ, ਡੰਗਰ ਬੱਚਾ, ਕਈ ਮਾਵਾਂ ਹੁੰਦੀਆਂ ਨੇ ਜਦੋਂ ਡੰਗਰ ਦੇ ਸਿਰ ਤੇ ਹੱਥ ਫੇਰਦੀਆਂ ਤੇ ਮਾਰਨ ਖੰਡੇ ਡੰਗਰ ਵੀ ਇੱਕਦਮ ਉਹ ਮੋਮ ਬਣ ਜਾਂਦੇ। ਗੱਲ ਤਾਂ ਬਥੇਰੇ ਦੀ ਹੈ ਨਾ, ਹੋਰ ਤਾਂ ਕੋਈ ਗੱਲ ਨਹੀਂ ਹੈਗੀ। ਇਸ ਕਰਕੇ ਸਾਡੀ ਜਿਹੜੀ ਮੁਹੱਬਤ ਦੀ ਜ਼ਬਾਨ ਹੈ ਉਹਦਾ ਵਿਕਾਸ ਹੋਣਾ ਚਾਹੀਦਾ, ਵਾਧਾ ਹੋਣਾ ਚਾਹੀਦਾ। ਉਹਦੇ ਲਈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਮੁਹੱਬਤ ਦੀ ਜ਼ਬਾਨ ਜਿਹੜੀ ਹੈਗੀ ਉਹਦਾ ਵਿਕਾਸ ਹੋਵੇਗਾ। ਇੱਕੋ ਇੱਕ ਹਥਿਆਰ ਨੂੰ ਮਾਰਨ ਦਾ ਮੰਤਰ ਹੈ ਮੁਹੱਬਤ। ਮੁਹੱਬਤ ਜ਼ਿੰਦਾਬਾਦ। ਵੈਲਕਮ ਜੀ, ਵੈਲਕਮ। ਲਓ ਜੀ ਗੁਰਜੰਟ ਵੀ ਆ ਗਿਆ ਬਾਈ। ਗੁਰਜੰਟ ਸਾਹਿਬ ਵੈਲਕਮ ਜਨਾਬ ਤੁਹਾਨੂੰ। ਥੈਂਕ ਯੂ। ਠੀਕ ਠਾਕ ਐਨ ਵਧੀਆ, ਤੁਸੀਂ ਸੁਣਾਓ? ਮੈਂ ਲੇਟ ਹੋ ਗਿਆ ਤੇ ਫੁੱਲ ਗੱਡੀ 'ਚ ਪਏ ਆ। ਕੋਈ ਗੱਲ ਹੀ ਨਹੀਂ ਆ, ਫੁੱਲ ਹੀ ਫੁੱਲ ਆ ਤੇ ਹਾਂ, ਮੈਂ ਤੁਹਾਨੂੰ ਵੇਖ ਕੇ ਫੁੱਲ ਖੜ ਗਏ ਆ। ਪੱਤੀ ਵੈਲਕਮ। ਵੇਚਣੀ ਆਪਾਂ, ਪਤੀ ਵੇਚਣੀ। ਪਤੀ ਲੈ ਗਿਆ
ਪੱਤੀ ਲੈ ਕੇ ਆ, ਬਰਫੀ ਲੈ ਕੇ ਆ, ਭੰਡਾਰਾ ਹੀ ਲੈ ਕੇ ਆ, ਕਰਿਆਨਾ ਅੱਧਾ ਚੁੱਕੀ ਫਿਰਨ ਡਿਆ ਮੈਂ। ਨਹੀਂ ਇੱਥੇ ਖੋਖਾ ਬਣਾਉਣਾ ਤੂੰ ਕੋਖਾ ਪਾ ਲੈਣਾ ਤੁਸੀਂ ਮੜਾ ਲਾਹੌਰ ਮੈਨੂੰ ਜਗ੍ਹਾ ਦਿਓ। ਚਾਹ ਨਾ ਖੋਖਾ 4 ਲੱਖ ਕੋਖਾ ਗੋਲਡ ਟੀ। ਅੱਛਾ ਕਿਵੇਂ ਰਿਹਾ ਰਾਤੀ ਆਉਣ ਦਾ? ਮੈਨੂੰ ਪੁੱਛਣ ਡਿਆ ਸੀ ਬੜਾ ਵੀ ਠੀਕ ਰਿਹਾ ਮੈਂ ਸਾਰਾ। ਰਾਤ ਸਾਰੀ ਸੁੱਤਾ ਨਹੀਂ, 2:30 ਵਜੇ ਮੈਨੂੰ ਨੀਂਦ ਆਈ, ਪਤਾ ਨਹੀਂ ਉੱਥੇ ਹੋਣਾ ਕੀ ਆ। ਮੈਂ ਇੱਥੇ ਆ ਕੇ ਹਿਸਾਬ ਲਾਇਆ ਪਿਆ ਮੈਂ ਨੀਂਦ ਹੀ ਖਰਾਬ ਕੀਤੀ ਆ, ਇਹਦੇ ਨਜ਼ਾਰੇ ਬੜੇ ਆ। ਕੁਝ ਨਹੀਂ ਆ। ਨਾ ਗੱਲ ਹੀ ਨਹੀਂ, ਤੇ ਨਜ਼ਾਰੇ ਆ, ਜੱਫੀਆਂ ਪਾਵਾ ਬੰਦੇ ਮਿਲਦੇ ਆ। ਚਲੋ ਵੈਲਕਮ ਤੁਹਾਨੂੰ ਮੁਹੱਬਤ। Thank you ਭਾਈ। ਆਪਾਂ ਘੁੰਮਦੇ ਫਿਰਦੇ ਆ 4 ਦਿਨ। ਚਲੋ ਨਜ਼ਾਰੇ ਲੈਣੇ ਆ। ਲੋ ਵੀ ਆਪਾਂ ਬਜ਼ੁਰਗਾਂ ਨੂੰ ਲਾਤਾ ਗੁਰਭਜਨ ਭਾਈ ਗਿੱਲ ਸਾਹਿਬ ਨੂੰ, ਤੇ ਹੋਰ ਸਾਡੇ ਕੋਲ ਗੁਰਜੰਟ ਸਾਹਿਬ ਆ ਗਏ, ਓਠੀ ਸਾਹਿਬ। ਥੈਂਕ ਯੂ ਜੀ, ਥੈਂਕ ਇਹਨਾਂ ਯੂ। ਦਾ ਉਹ ਸਨ ਲਿਟਰੇਰੀ ਬੰਦੇ, ਬਜ਼ੁਰਗ ਸਾਡੇ, ਆਦਰਮਾਨ ਉਹਨਾਂ ਦਾ ਉਸੇ ਹਿਸਾਬ ਨਾਲ ਕਰੀਦਾ ਜਿਵੇਂ ਦਿਓ। ਤੇ ਇਹਦਾ ਲਾਉਣੀ ਆਪਾਂ ਸ਼ੁਗਰ, ਇਹਨੂੰ ਮਾਰਨੀ ਆਪਾਂ ਜੁਗਤਾਂ, ਇਹਦੇ ਕੋਲ ਸੁਣਨੀਆਂ ਗੱਲਾਂ। ਬਸ ਠੀਕ ਹੈ, ਜੁਗਤ ਨੂੰ ਜੁਗਤ ਤੱਕ ਰਹੀ ਗੱਲ ਹੀ ਕੋਈ ਨਹੀਂ। ਉਹ ਮੈਨੂੰ ਉਹ ਦੱਸੀ ਜਰਾ ਕਿਸ ਤਰ੍ਹਾਂ ਕਿਹੜਾ ਉਹ ਦੀਵਾ ਜਿਹਾ ਬਣਾ ਗਿਆ, ਦੀਵਾ ਕਹਿੰਦਾ ਬਾਬਾ ਜੂਏ ਦੀ ਧਰਤੀ ਤੋਂ ਬਾਬਾ ਕਰੀ ਦੀਵਾ ਜਿਹਾ ਬਣਾ ਗਿਆ, ਇੱਧਰ ਨੂੰ ਬਾਬਾ ਕਰੀ ਉੱਧਰ ਨੂੰ। ਜਾ ਕੇ ਸੀਪੇ ਨੇ ਮਾਰੀ ਕਾਂਤੇ ਚਪੇੜ ਤੇ ਬੰਬ ਦੇ ਲਹੂ ਨਿਕਲਿਆ, ਵੇਖ ਕੇ ਨਾਲ ਸਕੂਟਰ ਤੇ ਬਹਿ ਗਏ। ਤੇ ਉਹ ਇੱਕ ਕਬੱਡੀ ਦੀਆਂ ਸਾਰੀਆਂ ਹੋਈਆਂ ਗੱਲਾਂ ਬਾਤਾਂ ਕਰਾਂਗੇ, ਰੌਣਕ ਲਾਉਣ ਲਈ ਆ ਗਏ ਆ। ਬਾਕੀ ਭਾਈ ਨਾਲ ਤੁਹਾਨੂੰ ਪਤਾ ਆ ਰੌਣਕ ਤੇ ਉਦਾਂ ਹੀ ਬੜੀ ਲਾਉਂਦੇ ਆ, ਤੇ 4 ਚੰਨ ਲੱਗਣਗੇ। ਥੈਂਕ ਯੂ ਸੋ ਮਚ, ਬਹੁਤ ਵਧੀਆ ਐ ਨਜ਼ਾਰਾ ਆ ਗਿਆ। ਉਹ ਭਾਜੀ ਕਹਿੰਦੇ ਗੱਲ ਸੁਣੀ, ਬੰਬ ਆਇਆ ਜੂਏ ਦੀ ਧਰਤੀ ਤੋਂ। ਅੱਛਾ ਉਹ ਨਾਲ ਦੇ ਪਿੰਡ ਕਬੱਡੀ ਖੇਡਣ ਚਲ ਗਏ, ਉੱਥੇ ਉਸਤਾਦ ਜਿਹਦੇ ਕੋਲ ਕਬੱਡੀ ਸਿੱਖੀ ਸੀ, ਉਹ ਪਹਿਲੀ ਰੇਡ ਤੇ ਜਾਣਾ ਸੀ ਉਹਨੇ, ਤੇ 50 ਰੁਪਏ ਦੇ ਕੇ ਹਾਈ ਬਣਾਤੀ। ਕਹਿੰਦੇ ਬੰਬ ਆਇਆ ਜੂਏ ਦੀ ਧਰਤੀ ਤੋਂ। ਬੰਬ ਕਰੀ ਦਾਈਆਂ ਨੂੰ ਹੱਥ ਲਾ ਕੇ ਐ ਦੀਵਾ ਜਿਹਾ ਬਣਾ ਕੇ ਸੱਜੇ, ਦੀਵਾ ਜਿਹਾ ਬਣਾ ਕੇ ਖੱਬੇ। ਜਦੋਂ ਬੰਬ ਗਿਆ ਪਹਿਲੀ ਰੇਡ ਤੇ, ਕਹਿੰਦਾ ਬੰਬ ਆਇਆ ਜੂਏ ਦੀ ਧਰਤੀ ਤੋਂ, ਸੀਪੇ ਨੇ ਮਾਰੀ ਕੰਧ ਚਪੇੜ ਤੇ ਲਹੂ ਕੱਢਦਾ ਬੰਬ ਦਾ। ਜਦੋਂ ਬੰਬ ਗੋਲ ਹੋਇਆ, ਨਾਲ ਸਕੂਟਰ ਤੇ ਬਹਿ ਗਏ ਹੈਗੇ, ਉਸਤਾਦ ਮੰਨ ਜਾਏਗਾ ਸਾਡਾ ਕੀ ਬਣਨਾ। ਅਸੀਂ ਕੱਪੜੇ ਪਾ ਲੈ, ਕਹਿੰਦਾ ਰੋ ਖੇਡੀਏ। ਮੈਂ ਸਾਡੇ ਕੋਲ ਬਗਾਨੇ ਪਿੰਡੋਂ ਚਪੇੜਾ ਖੇਡੀ। ਤੇ ਆਓ ਲਾਉਨੇ ਆ ਰੌਣਕਾਂ। ਬਹੁਤ ਸ਼ੁਕਰੀਆ ਭਾਈ ਤੁਹਾਡਾ। ਤੇ ਉਹ ਲੈਪਟਾਪ ਲੈਪਟਾਪ ਕਿਵੇਂ? ਭਾਜੀ ਇਹ ਨਹੀਂ ਛੱਡਣਾ। ਖਲੋ ਜਾ। ਇਹ ਲੈਪਟਾਪ ਲੈ ਕੇ ਆਇਆ ਗੁਰਜੰਟ ਨਾਲ। ਇਹ ਕੀ ਕਰਨਾ? ਇਹ ਮੈਂ ਤੁਹਾਨੂੰ ਵੇਖੇ ਤੁਹਾਨੂੰ ਚਲਾ ਕੇ ਦਿਖਾਉਂਗਾ, ਹੁੰਦਾ ਮੈਨੂੰ ਹੁੰਦਾ ਕੀ ਆ। ਕਬੱਡੀ ਵਾਲੇ ਬੰਦੇ ਦਾ ਲੈਪਟਾਪ ਦਾ ਕੀ ਕੰਮ ਆ? ਇਹ ਭਾਜੀ ਮੇਨ ਚੀਜ਼ ਹੀ ਇਹ ਸ਼ੌਂਕ ਹੀ ਆ। ਰਸਾ ਪਾਇਆ ਲੈਪਟਾਪ ਨੂੰ। ਨਹੀਂ ਕਿਵੇਂ ਕਰਨਾ ਕੀ? ਇਹ ਸ਼ੌਕ ਕੀ ਸੀ? ਇਹ ਬਗਾ ਸੁਣੀ। ਇਹ ਜਿਹੜਾ ਸ਼ੌਂਕ ਸੀ ਵੀ 에어ਪੋਰਟ ਤੇ ਲੈਪਟਾਪ ਅੱਗੇ ਪਿਆ ਹੋਵੇ, ਥੋੜੀ ਜਿਹੀ ਕੌਫੀ ਪਾਈ ਹੋਵੇ ਕੱਪ 'ਚ, ਘੁੱਟ ਨਿਗਾ ਭਰਾ, ਨਾਲ ਲੈਪਟਾਪ ਚਲਾਵਾਂ, ਨਾਲ ਰੌਣਕਾਂ ਲਾਵਾਂ, ਉਹ ਪੂਰਾ ਹੋ ਗਿਆ। ਤੇ ਅੱਜ ਹੋ ਚੱਲਿਆ, ਇੱਥੇ ਰਹਿ ਚੱਲਿਆ। ਭਾਜੀ ਨੇ ਮੈਨੂੰ ਸਾਰਿਆਂ ਨੂੰ ਫੜਨ ਕਿਵੇਂ ਦੇ ਬੱਕਰੀ ਨਹੀਂ ਫੜੀ ਦੀ। ਮੈਨੂੰ ਕਹਿੰਦੇ ਤੇ ਭਾਜੀ ਨੂੰ ਮਿਲੋ। ਮੈਂ ਕਿਹਾ ਜੀ ਮੇਰਾ ਲੈਪਟਾਪ ਰਹਿ ਗਿਆ ਪਿੱਛੇ, ਮੈਂ ਲੱਭ ਲੈਣ ਤੋਂ ਪਹਿਲਾਂ। ਜਾਂਦੀ ਵਾਰੀ ਵੈਸੇ ਰੱਖ ਨਾ ਲਈਏ। ਜੱਫੀ ਮਹਿੰਗੀ ਪੈ ਜਾਣੀ ਹੈ, ਰੱਖ ਲਓ, ਗੱਲ ਹੀ ਕੋਈ ਨਹੀਂ। ਕੰਮ ਹੋ ਗਿਆ ਉਹਦਾ। ਚਲੋ ਜੀ, ਹੁਣ ਬਣੀ ਗੱਲ। ਆ ਵੀ ਬੰਬ ਸਾਹਿਬ ਲਾਹੌਰ ਦਾ ਸਫ਼ਰ ਹੋ ਗਿਆ ਸ਼ੁਰੂ। ਹਾਂਜੀ ਤੇ ਕੀ ਕੁਝ ਵੇਖਣਾ ਤੇ ਕੀ ਕੁਝ ਛੱਡਣਾ, ਇਹ ਤੇ ਦੱਸੋ। ਭਾਈ ਛੱਡਣਾ ਹੀ ਕੁਝ ਨਹੀਂ, ਸਭ ਵੇਖਣਾ ਹੀ ਆ। ਵੇਖਣਾ ਹੀ ਸਾਰਾ ਕੁਝ। ਮੈਂ ਕਿਹਾ ਜੀ ਅੱਖ ਖੜੀ ਆ ਫੁੱਲ, ਕੱਲ ਦਾ ਨਹੀਂ ਸੁੱਤਾ ਮੈਂ, ਤੁਸੀਂ ਹਿਸਾਬ ਲਾਓ। ਨਹੀਂ ਸੁੱਤਾ ਕਿਉਂ ਨਹੀਂ, ਪਹਿਲਾਂ ਤੇ ਇਹ ਗੱਲ ਦੱਸ। ਮੇਰੇ ਨਾ ਡਰ ਮਨ ਚ ਰਾਤੀ ਇਹ ਬਹਿ ਗਿਆ, ਪਤਾ ਨਹੀਂ ਉੱਥੇ ਬਣਨਾ ਕੀ ਆ। 2:30-3 ਵਜੇ ਤੱਕ ਮੈਂ ਇਹੋ ਸੋਚਦਾ ਰਿਹਾ। ਤੇ ਜਦੋਂ ਮੈਂ ਇੱਥੇ ਪਹੁੰਚਿਆ, ਤੇ ਮੈਂ ਰਾਤ ਦਾ ਪਛਤਾਉਣ ਮੁੰਡਿਆਂ ਨੂੰ, ਸਵੇਰ ਦਾ ਇਹ ਪਛਤਾਉਣ ਮੁੰਡਿਆਂ ਵੀ ਰਾਤੀ ਸੁੱਤਾ ਕਿਉਂ ਨਹੀਂ, ਕੰਮ ਤੇ ਕੋਈ ਡਰ ਨਹੀਂ। ਤੇ ਜਿੰਨੇ ਵੀ ਆਉਣਾ ਖੁੱਲ ਗਿਆ, ਉਹ ਨਜ਼ਾਰੇ ਆ ਵੀ। ਐ ਨਜ਼ਾਰਾ ਆ ਜਾਂਦਾ, ਐਂਟਰ ਹੋਣ ਦਾ ਹੀ ਮਜ਼ਾ ਆ ਜਾਂਦਾ। ਬਾਕੀ ਗਾਂ ਤੇ ਵੇਖਨੇ ਕੀ ਬਣਨਾ। ਉਹ ਨਾ ਇੱਕ ਬੇਲੀ ਆ, ਆਪਣੇ ਰੰਮੀ ਭਾਈ ਨਹੀਂ ਆਏ, ਹਾਂਜੀ ਉਹ ਕੈਂਠੇ ਵਾਲੇ, ਹਾਂ ਉਹਨਾਂ ਨੇ ਇੱਥੇ ਆਪਣੇ ਉਹ ਅਮੀਨ ਚੌਹਾਨ ਸਾਹਿਬ ਨੇ, ਪ੍ਰੋਫੈਸਰ ਸਾਹਿਬ, ਉਹਨਾਂ ਦੀ ਪੱਤੀ ਘਲਾਈ। ਅੱਛਾ। ਤੇ ਇਹ ਹੁਣ ਰਾਤੀ ਆ ਕੇ ਵੀ ਉਹ ਪੱਤੀ ਆ ਕੀ ਕਰਨਾ ਇਹਦਾ। ਲੱਗਿਆ ਕੰਮ ਹੋ ਰਿਹਾ। ਮੈਂ ਕਿਹਾ ਭਾਈ ਫਿਰ ਕੀ ਕੀਤਾ? ਲਿਆਂਦੀ ਫਿਰ ਦਿਲ ਵੱਡਾ ਜਾ ਕਰਕੇ। ਨਹੀਂ ਮੈਂ ਕਿਹਾ ਨਹੀਂ, ਬੰਦੇ ਪਿਆਰੇ ਆ, ਕਿਉਂਕਿ ਮੈਂ ਫਿਰ ਹਿਸਾਬ ਲਾ ਲੈਣਾ ਨਾ, ਫਿਰ ਮਿਲ ਕੇ ਪਤਾ ਲੱਗ ਗਿਆ ਸੀ। ਫਿਰ ਮੈਂ ਤੁਹਾਡੇ ਨਾਲ ਗੱਲਬਾਤ ਕੀਤੀ, ਉਧਰ ਤੁਸੀਂ ਕਿਹਾ ਚੈੱਕ ਕਰ ਲਾ। ਮੈਂ ਕਿਹਾ ਨਹੀਂ ਚੈੱਕ ਤੇ ਹੁਣ ਕੀ ਕਰਨੀ ਆ, ਫਿਰ ਮੈਂ ਲੈ ਕੇ ਆਇਆ। ਉਹ ਹੁਣ ਪੈਕਟ ਇੰਨੀ ਆ, ਸਵੇਰ ਦੇ ਬੰਦੇ ਮੈਨੂੰ ਪੁੱਛਦੇ ਕਰਨਾ ਕੀ, ਮੈਂ ਲਾਹੌਰ ਕਰਿਆਨਾ ਖੋਲਣ ਚੱਲਿਆ। 5 ਪੈਕਟ ਪੱਤੀ ਦੇ 10 ਡੱਬੇ ਚੁੱਕੀ ਫਿਰਨੇ ਆ। ਪੱਤੀ ਦੇ 5 ਵੱਡੇ ਪੈਕਟ ਕਿਲੋ ਵਾਲੇ ਮੈਂ ਵੇਖ ਲੈਣੇ। ਹਾਂ, ਇੱਕ ਕਾਰੋਬਾਰ ਸ਼ੁਰੂ ਕਰਨ ਲੱਗੇ। ਇਹ ਰੰਮੀ ਭਾਈ ਇੱਕ ਪੈਕਟ ਅਸੀਂ ਵਿੱਚੋਂ ਕੱਢ ਲੈਣ ਲੱਗੇ। ਹਾਂਜੀ ਕੱਢ ਲਈਏ ਨਾ। ਨਹੀਂ ਪੈਕਟ ਕੱਢ ਲਓ, ਕਹਿੰਦੇ ਮੈਂ ਬਣਾ ਕੇ ਵੀ ਦੇ ਦਿੰਦਾ ਚਾਹ ਤੁਹਾਨੂੰ। ਜਾਂ ਏਦਾਂ ਕਰੀਏ, 5 ਚ ਪਾਈਆ ਕੱਢ ਲਈਏ। ਕੱਢ ਲਈਏ। ਚਲੋ ਜੀ, ਹੋ ਗਿਆ ਸਫ਼ਰ ਸ਼ੁਰੂ। ਲਾਹੌਰ ਆ ਗਿਆ ਜੀ, ਲਾਹੌਰ ਸ਼ੁਰੂ ਹੋ ਗਿਆ। ਲੋ ਵੀ ਨਾਲ ਚੌਹਾਨ ਸਾਹਿਬ ਆ ਗਏ ਆ, ਤੇ ਤਾਰਕ ਭਾਈ ਚੌਹਾਨ ਸਾਹਿਬ ਬਹੁਤ ਸ਼ੁਕਰੀਆ। ਨਾਲ ਹੀ ਉਹਨੇ ਮੁੱਛਾਂ ਦੇ ਹੱਥ ਕਰ ਲਿਆ ਕਿ ਮੁੱਛਾਂ ਡਿੱਗ ਪੈਂਦੀਆਂ। ਕਹਿੰਦੇ ਪਿੰਡਾਂ ਦੇ ਮੁੱਛਾਂ ਨੂੰ ਤਾ ਦਿੱਤਾ, ਨਿੰਬੂ ਟੰਗਣੀ ਮੁੱਛ ਦੇ। ਭਰਾ ਇਹਨੇ ਸਾਡੇ ਵੀਰ ਆਏ ਨੇ ਬੱਬਰ ਸ਼ੇਰ, ਤੇ ਮੁੱਛਾਂ ਨੂੰ ਤਾਪ ਹੀ ਜਦੋਂ ਨਸਰ ਆ ਜਾਵੇ, ਤੇ ਵੀਰ ਆਏ ਤੇ ਤਾਂ ਤੇ ਆਪ ਹੀ ਆ ਜਾਂਦਾ।
ਚਾਰ ਸਾਹਿਬ ਤੁਹਾਡਾ ਸ਼ੁਕਰੀਆ ਜੀ। ਰੰਮੀ ਭਾਈ ਸਾਹਿਬ ਨੇ ਥੈਂਕ ਯੂ ਸੋ ਮਚ ਜੀ ਤੁਹਾਡੇ ਵਾਸਤੇ ਮਠਿਆਈ ਆਈ ਤੁਹਾਡੀ। ਰਮਨ ਭਾਜੀ ਨੇ ਭਾਈ ਬੜੀ ਚਾਵਾਂ ਨਾਲ ਭਾਈ ਮਠਿਆਈ ਤੇ ਪੱਤੀ ਬੜੇ ਪਿਆਰ ਨਾਲ ਇਹ ਕਿੰਨੇ ਡੱਬੇ ਭੇਜੇ ਆ ਆਨਲਾਈਨ? ਮੈਂ ਪੁੱਛਣਾ ਤੁਹਾਨੂੰ। ਉਹਨਾਂ ਭੇਜੇ 6, ਤੁਹਾਨੂੰ ਹੀ ਦੇਣੇ 4, ਇੱਕ ਬਾਰਡਰ ਦੇ ਦੇ, ਇੱਕ ਮੈਂ ਲੈ ਕੇ ਜਾਣਾ। ਇਹ ਰੰਮੀ ਭਾਈ ਮੇਰਾ ਗਿਲਾ ਤੁਹਾਡੇ ਤੇ, ਤੁਸੀਂ ਮੇਰੇ ਲਈ ਨਹੀਂ ਕੱਲਿਆ। ਕਿਵੇਂ ਫੜਨਾ ਫੋਨ ਵਲੌਗ ਬਣਾਉਣ ਲੱਗਾ? ਵੇਖੋ ਜੀ ਆ ਮੈਂ ਵਲੌਗ ਸਟਾਰਟ ਕਰਤਾ, ਇਹ ਹੱਥੋਂ ਇਦਾਂ ਵੱਲ ਪੈਣਾ, ਪਰ ਇਹ ਕਦੋਂ ਵੱਲ ਚਣਾ ਕੰਮ ਜਦੋਂ ਇਦਾਂ ਹੋ ਗਿਆ। ਅੱਛਾ ਆ ਗਈ ਜਾਜ। ਲਓ ਵੀ ਮੈਂ ਪਹੁੰਚ ਗਿਆ ਪਾਕਿਸਤਾਨ ਤੇ ਨਸਰ ਹਾਂ ਵੀ ਗੁਰਜੰਡਾਂ ਦੇ ਥੀਏਟਰ ਵੀ ਕੀਤਾ ਉਦੋਂ। ਥੀਏਟਰ ਪੂਰਾ ਟਿਕਾ ਕੇ ਕੀਤਾ ਜੀ। ਕਿਹਦਾ ਕਿੰਨੇ ਸਾਲ? 5 ਸਾਲ। ਅੱਛਾ ਚਲੋ ਕੋਈ ਗੱਲ ਸੁਣਾਉਣ ਲੱਗਾ ਸੁਣਾਉਂਦੇ। ਗੱਲ ਮੈਂ ਸੁਣਾਉਣ ਲੱਗਾ ਵੀ ਸਵਿਤਾ ਭੱਟੀ ਮੈਡਮ ਇੱਕ ਕਲਾਸ ਚ ਕਹਿੰਦੇ ਵੀ ਬੱਚਿਓ ਦੱਸੋ ਵੀ ਤੁਹਾਨੂੰ ਇੱਕ ਤੋਂ ਖੁਸ਼ੀ ਮਿਲੀ ਹੋਵੇ ਕੋਈ, ਤੇ ਉਸੇ ਖੁਸ਼ੀ ਜਿਹੜਾ ਮਾੜਾ ਜਿਹਾ ਸੋਗ ਚ ਗਮੀ ਚ ਬਦਲ ਗਿਆ ਹੋਵੇ। ਮੇਰੇ ਨਾਲ ਸਰੀਅਤ ਹੋਈ, ਅਸੀਂ ਮਾਲੀ ਰੋਟੀ ਖਾਣ ਚੱਲ ਗਏ ਤੇ ਰੋਟੀ ਖਾਧੀ, ਭੀੜ ਬੜੀ ਉੱਥੇ ਤੇ ਦਾਲ ਆਉਣ ਨੂੰ ਫਿਰਦੇ ਹੁੰਦੇ ਮੁੰਡੇ ਗੱਭਰੂ ਨੌਜਵਾਨ ਆ, ਆਪਾਂ ਵੀ ਉਹ ਆ। ਤੇ 70 ਰੁਪਏ ਦੀ ਥਾਲੀ ਸੀ ਤੇ ਮੈਂ ਤੇ ਗਿੱਲ ਸਾਹਿਬ ਨਾਲ ਮੇਰੇ, ਅਸੀਂ ਦੋਵਾਂ ਜਣੇ ਪੈਸੇ ਨਾ ਦਿੱਤੇ ਤੇ ਉਹਨੇ ਮੰਗੇ ਨਾ ਤੇ ਅਸੀਂ ਆ ਕੇ ਸੌਂਫ ਖਾ ਕੇ ਲੱਗੋ ਨਿਕਲ ਆਏ। ਨਿਕਲੇ ਉਦਾਂ ਹੀ। ਹਾਂ ਬੜਾ ਚਾਹ ਨੂੰ ਘਰ ਆ ਕੇ ਦੋਵੇਂ ਜਣੇ ਗੱਲਾਂ ਕਰੀਏ, ਅੱਜ ਚੰਗਾ ਦਾਲ ਲੱਗਾ ਸੀ। 140 ਰੁਪਏ ਬਚ ਗਏ। ਅਗਲੇ ਦਿਨ ਫੇਰ ਉੱਥੇ ਰੋਟੀ ਖਾਣ ਚੱਲ ਗਏ, ਰੋਟੀ ਖਾ ਕੇ ਉੱਠੇ ਫੇਰ ਮੈਂ ਸੌਂਫ ਖਾਣ ਲੱਗਾ, ਮੈਨੂੰ ਕਹਿੰਦਾ ਮੈਂ ਭਾਜੀ ਕਿੰਨੇ ਪੈਸੇ? ਕਹਿੰਦਾ 280 ਰੁਪਏ। ਮੈਂ ਇਹ 140 ਦੀ, ਕਹਿੰਦਾ ਕੱਲ ਵਾਲੇ ਤੁਹਾਡੇ ਰਹਿੰਦੇ ਤੁਸੀਂ ਬੈ ਬੈ ਕੇ ਨਿਕਲ ਗਏ। ਮੈਂ ਕਿਹਾ ਮੈਡਮ ਉਹ ਕੱਲ ਖੁਸ਼ੀ ਦੀ, ਅਗਲੇ ਦਿਨ ਮੈਂ ਕਿਹਾ ਗਮ ਐਸਾ ਸੋਗ ਜੀ ਚਲ ਗਏ ਆਪਾਂ। ਮੈਂ ਉਹਨੂੰ ਆਖਿਆ ਵੀਰ ਫਿਰ ਏਦਾਂ ਕਰ 140 ਲੈ ਲਾ, ਕੱਲ ਦੀ ਹੋਰ ਕਿਤੇ ਵਰਤ ਲੈ। ਏਦਾਂ ਦੇ ਕੰਮ ਹੀ ਆਪਣੇ ਚੰਡੀਗੜ੍ਹ ਰਹਿੰਦੇ ਆ। ਅੱਛਾ ਬਾਕੀ ਇਹ ਪੋਡਕਾਸਟ ਕਰਾਂਗੇ ਆ ਧਾਕੜ, ਉਹ ਚ ਗੱਲਾਂ ਕਿੱਦਾਂ ਦੇ ਰੋਲ ਮਿਲਦੇ ਸੀ, ਕਿੱਦਾਂ ਫਿਲਮ 'ਚ ਕੱਲੀ ਧੁੰਨੀ ਆਈ, ਕਿੱਦਾਂ ਕਮਾਂਡੋ ਬਣਿਆ ਕੈਮਰਾ ਤੋਂ ਲੰਘ ਗਿਆ, ਕਿੱਦਾਂ ਲੱਕੜਾਂ ਨੂੰ ਅੱਗ ਪਈ, ਦੇਸੀ ਘਿਓ ਪਾਉਣਾ, ਏਦਾਂ ਦੇ ਰੋਲ ਮਿਲਦੇ। ਇਹਦਾ ਰੋਲ ਮਿਲ। ਚਲੋ ਕਰਾਂਗੇ ਗੱਲਾਂ ਸਾਰੀਆਂ। ਚਲੋ ਠੀਕ ਹੈ ਜੀ, ਹੁਣ ਪਹੁੰਚ ਗਏ ਆਪਾਂ ਪੈਟਰੋਲ ਪੰਪ ਤੇ। ਲਓ ਵੀ ਪੈਟਰੋਲ ਪੰਪ ਤੇ ਪਹੁੰਚ ਗਏ ਆ ਤੇ ਇੱਥੇ ਪੈਸੇ ਵੀ ਤੂੰ ਹੀ ਦੇਣੇ। ਮੈਂ ਕਿਹਾ 7 ਵਜੇ ਜੀ ਮੈਨੂੰ ਪਹਿਲਾਂ ਬੁਲਾ ਦਿਓ। ਇਹ ਤੈਨੂੰ ਪਹਿਲਾਂ ਫੜਾਈ ਆ ਫਿਰ। ਹਾਂਜੀ ਲਓ ਵੀ ਗੱਡੀ ਪਾਤੀ ਆਪਾਂ ਨਨਕਾਣਾ ਸਾਹਿਬ ਵੱਲ ਨੂੰ। ਪਹਿਲਾਂ ਰੁਕਣਾ ਵਕਾਰ ਕੋ ਤੇ ਫਿਰ ਜਾਣਾ ਅੱਗੇ। ਤੇ ਵਲੌਗ ਵਾਵਾ ਲੰਮਾ ਹੋ ਗਿਆ, ਕੁਝ ਗੱਲਾਂ ਹੋਰ ਸੁਣਨੀਆਂ ਆਪਾਂ ਗੁਰਜੰਟ ਕੋ। ਗੁਰਜੰਟ ਉਹ ਇੱਕ ਬੜੀ ਮਸ਼ਹੂਰ ਹੈ ਤੇਰੀ ਕੁੱਤੀ ਵਾਲੀ ਗੱਲ। ਆ ਬੰਬ ਦੀ ਬਿਜਲੀ, ਬੰਬ ਦੀ ਬਿਜਲੀ। ਉਹ ਬੰਬ ਲੈ ਆਇਆ ਬਿਜਲੀ ਤੇ ਕਹਿੰਦਾ ਵੀ ਇਦਾਂ ਵੀ ਲਾਗੇ ਪਿੰਡ 'ਚ ਹੁੰਦੀਆਂ ਸੀ ਦੌੜਾਂ, ਕਹਿੰਦਾ ਇਹ ਬਿਜਲੀ ਤਿਆਰ ਕਰਨੀ ਆ, ਰਲ ਮਿਲ ਕੇ ਮੇਰਾ ਸਾਥ ਦਿਓ। ਵਿਕਾਸ ਬਿਜਲੀ ਕੀ ਵਾਲਾ? ਬੱਤੀ? ਨਾ ਬਿਜਲੀ ਕੁੱਤੀ। ਅੱਛਾ ਕੁੱਤੀ ਦਾ ਨਾਮ ਬਿਜਲੀ ਸੀ। ਹਾਂ ਅੱਛਾ ਉਹਨੂੰ ਤਿਆਰ ਕਰਨਾ ਹੈ। ਉਹ ਦੌੜਾਂ ਵਾਲੀ ਸੀ, ਹਾਂ ਉਹਦਾ ਨਾਂ ਰੱਖ ਲਿਆ ਬਿਜਲੀ। ਅੱਛਾ ਬਿਜਲੀ ਰੋਜ਼ ਪਿੰਡ ਤਿਆਰੀ ਕਰਾਇਆ ਕਰਨੀ। ਹੁਣ ਜਦੋਂ ਕੱਲਾ ਬੰਦਾ ਨਾ, ਕੱਲਾ ਮੈਂ ਭੱਜੂਗਾ, ਮੈਂ ਵੀ ਮਿਲਖਾ ਸਿੰਘ ਹੀ ਆ। ਉਹ ਕੁੱਤੀ ਰੋਜ਼ ਉਹਨੇ ਕੱਲੀ ਪਏ ਤੇ ਭਜਾਇਆ ਕਰਨੀ, ਸਿਆਹ ਬਣ ਕੇ ਤਾਰਨਾ। ਐਂ ਕਹਿਣਾ ਬੱਲੇ ਬੱਲੇ ਬੱਲੇ, ਪਹਿਲਾ ਨਾਮ ਆਉਣਾ ਹੀ ਇਹਦਾ। ਅਸੀਂ ਬੜਾ ਹੀ ਕੁੱਤੀ ਦੀ ਸੇਵਾ ਕਰਿਆ ਕਰਨੀ। ਅੱਛਾ ਉਹ ਦਿਨ ਆ ਗਿਆ ਜਿੱਦਣ ਬਿਜਲੀ ਨੇ ਪਿੰਡ ਕਾਲੇ ਫਗਾਨੇ ਨਾ ਭੱਜਣਾ ਸੀ, ਦੱਸਣਾ ਸੀ। ਹਾਂ ਉਧਰੋਂ ਨੇ ਭੱਜਣਾ ਤੇ ਸਵੇਰ ਤੋਂ ਬੰਬ ਨੇ ਕੁੱਤੀ ਭੁੱਖੀ ਰੱਖੀ ਵੀ ਇਹ ਭੁੱਖੀ ਹੋਊਗੀ ਤੇ ਸਹੀ ਤੇ ਮਗਰ ਭੱਜੂਗੀ, ਸ਼ਿਕਾਰ ਫੇਰ ਹੀ ਕਰੂਗੀ। ਕਰਦਿਆਂ ਕਰਾਉਂਦਿਆਂ ਜੀ ਘੜੁੱਕੇ ਤੇ ਕਿਸੇ ਨੂੰ ਬਹਿਣ ਨਾ ਦਵੇ, ਇਹ ਬਿਜਲੀ ਨੂੰ ਹਵਾ ਲੱਗਣੀ ਚਾਹੀਦੀ ਆ। ਉੱਥੇ ਨਾ ਕਿਸੇ ਨੂੰ ਹੱਥ ਲਾਉਣ ਦਵੇ। ਉੱਥੇ ਪਹੁੰਚ ਗਏ ਤੇ ਦੁਪਹਿਰਾਂ ਦੇ 2 ਵੱਜ ਗਏ ਤੇ ਬਿਜਲੀ ਭੁੱਖੀ ਸਵੇਰ ਦੀ। ਤੇ ਮੈਂ ਬੰਬ ਵੀਰ ਬਿਜਲੀ ਫੜ ਲੈਂਦੇ। ਨਾ 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 ਤੁਹਾਨੂੰ ਨਹੀਂ ਪਤਾ ਬਿਜਲੀ ਕਿੱਦਾਂ ਫੜੀ ਦੀ ਆ। ਮੈਂ ਕਿਹਾ ਠੀਕ ਹੈ ਜੀ, ਨਹੀਂ ਪਤਾ ਨਹੀਂ ਫੜਦੇ ਭਰਾ। ਉਹਨੇ ਜਦੋਂ ਬਿਜਲੀ ਦੀ ਵਾਰੀ ਆ ਗਈ, ਉਧਰੋਂ ਬਿਜਲੀ ਆ ਗਈ, ਉਧਰੋਂ ਬਾਬਾ ਲੰਗਰ ਲੈ ਕੇ ਆ ਗਿਆ। ਉਹਦੇ ਜਿੱਥੇ ਲੰਗਰ ਲਾਉਣਾ ਸੀ, ਬਿਜਲੀ ਭੁੱਖੀ। ਉਹਨਾਂ ਮਾਈਕ 'ਚ ਨਾ ਬੋਲਤਾ, ਖੰਡੂਰ ਸਾਹਿਬ ਦਾ ਸ਼ੇਰੂ ਕੁੱਤਾ ਭੱਜੂਗਾ, ਪਨਵਾਂ ਦੀ ਭੱਜੇਗੀ ਬਿਜਲੀ। ਇੱਕ ਕੁੱਤੇ ਦਾ ਹੋਰ ਨਾਂ ਬੋਲ ਕੇ ਤਿੰਨੇ ਲਾਈਨ 'ਚ ਖਿਲਾਰਦੇ। ਉਧਰੋਂ ਬਾਬਾ ਪ੍ਰਸ਼ਾਦੇ ਵਰਤਾਉਣ ਡਿਆ ਪਿਆ, ਉਹ ਦੋਵੇਂ ਕੁੱਤੇ ਭੱਜ ਗਏ ਤੇ ਬਿਜਲੀ ਜਿਹੜੀ ਬਾਬੇ ਵੱਲ ਨੂੰ ਹੋ ਗਈ। ਉਹ ਜਾ ਕੇ ਬਾਬੇ ਦੀ ਝੋਲੀ ਸੁੰਗੀ ਜਾਵੇ ਫੁਲਕਿਆਂ ਦੀ। ਬਾਬਾ ਕਹਿੰਦਾ ਫੜੀ ਫੜੀ ਫੜੀ, ਮੈਂ ਜਦ ਦਬਾ ਪਰਾਂ ਸਾਰੇ ਪਿੰਡ ਦਾ ਨਾਸ ਕਰਾ ਕੇ ਤੇ ਇਹਨੂੰ ਫੜਾ ਮੈਂ। ਉਹੀ ਬੰਬ ਦੀ ਬਿਜਲੀ, ਮਗਰੋਂ ਬੰਬ ਕੱਲੇ ਗਿਆ ਕੜੂਕੇ ਦੇ। ਅਸੀਂ ਆ ਕੇ ਹੱਥ ਨੂੰ ਦੇ ਕੇ ਚੱਲ ਜਾਂਗੇ, ਤਰਨਾ ਜਾਣਾ ਪਿਓ ਦਾ ਪੁੱਤਾ, ਸਾਰੇ ਪਿੰਡ ਦੀ ਪਿੱਠ ਲਵਾਤੀ। ਹੁਣ ਜਦੋਂ ਬਿਜਲੀ ਮਸ਼ਹੂਰ ਕੀਤੀ ਪੂਰੀ ਦੁਨੀਆ 'ਚ, ਹੁਣ ਆ ਪੋਡਕਾਸਟ ਰਾਹੀਂ ਬੰਬ ਨੇ ਪੁੱਛਿਆ ਤੈਨੂੰ ਇਹ ਕੀਤਾ ਸੀ? ਬੰਬ ਵੀਰ ਆਪਣਾ ਸਵਰਗਵਾਸ ਹੋ ਗਿਆ ਸੀ। ਅੱਛਾ ਅੱਛਾ ਹਾਂ ਡੈਥ ਹੋ ਗਈ ਉਹਦੀ। ਬੰਦਾ ਬੜਾ ਕੈਂਟਰ ਸੀ ਉਹ। ਤੇ ਕੰਮ ਉਹਨੇ ਜਿਹੜੇ ਪਿੰਡੋਂ ਕਬੱਡੀ ਵੇਖ ਆਉਣੀ ਉਹਨੂੰ ਕਬੱਡੀ ਵਾਲ ਪਾ ਦੇਣਾ, ਜੇ ਕੁੱਤੇ ਨੇ ਦੌੜਾਂ ਵੇਲੀਆਂ ਉਧਰ, ਜੇ ਕੁਸ਼ਤੀ ਵਾਲੇ ਪਾਸੇ, ਸਾਰੇ ਪਾਸੇ ਕੰਮ ਉਹਨੇ ਸਾਡੇ ਪਾਸੇ ਕੰਨ ਬਣਾਉਣ ਵਾਲੇ ਕਰਾਏ ਜਿੰਨੇ ਕਰਾਏ ਆ। ਬੰਦਾ ਕੈਂਟਰ ਸੀ। ਤੇ ਬਾਕੀ ਹੋਰ ਤੁਹਾਨੂੰ ਬੰਬ ਦੀਆਂ ਹੌਲੀ ਹੌਲੀ ਸੁਣਾਉਂਦੇ ਆ। ਤੇ ਬੜਾ ਆਨੰਦ ਆ ਰਿਹਾ। ਹਾਈਵੇ ਜਿਹੜਾ ਮਲਾਈ ਵਰਗਾ, ਕਰੀਮ ਵਰਗਾ। ਪਹਿਲਾਂ ਪਿੰਡਾਂ ਦੇ ਬਜ਼ੁਰਗ ਪੁੱਛਦੇ ਹੁੰਦੇ ਵੀ ਕੈਨੇਡਾ ਰਹਿਣਾ ਆ, ਉੱਥੇ ਮੈਂ ਸੁਣਿਆ ਚਾਹ ਨਹੀਂ ਡੁੱਲਦੀ।
ਵੀ ਇੰਨੀ ਜਿਹੜੇ ਹਾਈਵੇ ਵਧੀਆ, ਪਰ ਉੱਥੇ ਮੈਂ ਤੁਹਾਨੂੰ ਸੱਚ ਦੱਸਾਂ ਉਹਦੇ ਚਾਹ ਕੀ ਸਾਰਾ ਕੁਝ ਡੁੱਲ ਜਾਂਦਾ। ਆ ਇੱਥੇ ਵਾਕਿਆ ਨਹੀਂ ਡੁੱਲਦੀ, ਵਧੀਆ ਹਾਈਵੇ ਨੰਬਰ 1 ਆ। ਇਹ ਲਾਹੌਰ ਦਾ ਭਾਜੀ ਕਿਹੜਾ ਹਾਈਵੇ ਤੁਸੀਂ ਆਪਣੇ ਦੱਸ ਦਿਓ ਬੰਦੇ, ਕਿਉਂਕਿ ਤੁਹਾਨੂੰ ਵੇਂਦੇ ਸਾਰੇ। ਇਹ ਸੀ ਪੈਕ ਦਾ ਹਿੱਸਾ ਲਾਹੌਰ ਤੋਂ ਜਿਹੜਾ ਕਰਾਚੀ ਜਾਂਦਾ। ਕਰਾਚੀ ਹਾਂ ਕਰਾਚੀ ਲਾਹੌਰ ਤੋਂ ਕਰਾਚੀ ਵਾਲਾ ਹਾਈਵੇ ਆ, ਹਾਂ। ਘੈਂਟ। ਬਾਕੀ ਹੁਣ 2-4 ਦਿਨਾਂ ਪਰ ਰਾਉਂਡ ਕਰਾ ਕੇ ਰੱਖਿਆ ਫੁੱਲ, ਤੇ ਜਿੰਨੇ ਵੀ ਸੀਰੀਅਸ ਬੰਦੇ ਆ ਉਹਨਾਂ ਨੂੰ ਸਾਡੀ ਬੇਨਤੀ ਹੈ, ਵੇਂਦੇ ਆ ਸਾਰੀ ਬੰਦ ਕਰਕੇ ਸੌਂ ਜਾ ਕਰੋ। ਆਪਾਂ ਸੀਰੀਅਸ ਨਹੀਂ, ਸੀਰੀਅਸ 2 ਵਾਰੀ ਹੋਣਾ ਜ਼ਿੰਦਗੀ 'ਚ। ਇੱਕ ਵਾਰੀ ਜਦੋਂ ਕੋਈ ਵੈਂਟੀਲੇਟਰ ਤੇ ਹੋਏ ਉਦੋਂ, ਤੇ ਦੂਜੀ ਵਾਰੀ ਜਦੋਂ ਬਸ ਲੈ ਕੇ ਜਾਣਾ ਹੈ। ਬਾਕੀ ਨਹੀਂ ਸੀਰੀਅਸ ਹੋਣਾ, ਚੜ੍ਹਦੀ ਕਲਾ 'ਚ ਰਹਿਣਾ। ਚੜ੍ਹਦੀ ਕਲਾ ਦੇ ਨਾਲ। ਸੋ ਜੀ ਜਿਹੜੇ ਸੀਰੀਅਸ ਬੰਦੇ ਆਂਦਾ ਵੀ ਗੁਰਜੰਟਾਂ ਦਾ ਬੰਦ ਕਰ ਦਿਓ, ਸਾਡਾ ਵਲੌਗ ਸੌ ਜਾ। ਹਾਂ, ਆਪਣੇ ਪੱਠੇ ਪੁੱਠੇ ਪਾਓ, ਘਰ ਦਾ ਕੰਮ ਕਰੋ, ਨਾ ਸਾਨੂੰ ਤੰਗ ਕਰੋ ਤੇ ਨਾ ਆਪ ਹੋਵੋ। ਐਨਕ ਮੈਂ ਮੰਗ ਲਈ ਆਧਾਰੀ ਆਪਣੇ ਅਮਾਰ ਵੀਰੇ ਕੋਲੋਂ। ਅਮਾਰ ਵੀਰਾ ਤੈਨੂੰ ਵੇਖਦੇ ਆਂਦਾ ਇਹ ਛੋਟਾ ਭਰਾ ਆਪਣਾ ਆਂਦਾ ਵੀ ਇਹ ਉਹ ਕੁੱਤੀ ਵਾਲਾ ਨਹੀਂ ਬੰਦਾ। ਮੈਂ ਉਹੀ ਹੈ ਕੁੱਤੀ ਬਿਜਲੀ ਆ। ਮੈਂ ਐਨਕ ਲਾਣਾ, ਧੁੱਪ ਅੱਗੋਂ ਪੈਂਦੀ ਆ। ਤੇ ਲਓ ਵੀ ਲਾਹੌਰੋਂ ਨਿਕਲ ਕੇ ਆਪਾਂ ਜਾਂਦੇ ਹੁਣ ਨਨਕਾਣਾ ਸਾਹਿਬ ਨੂੰ, ਤੇ ਗਿੱਲ ਸਾਹਿਬ ਨਾਲ ਵੀ ਗੱਲਾਂ ਬਾਤਾਂ ਹੋਈਆਂ। ਜਿਵੇਂ ਤੁਹਾਨੂੰ ਅੱਗੇ ਦੱਸਿਆ ਨਾ ਵੀ 8 ਦਿਨ ਰਹੇ ਅੱਗੇ, ਜਿਹੜੇ ਸਾਡੇ ਉਧਰੋਂ ਬੜੇ ਮੁਅੱਜ਼ਜ਼ ਦੋਸਤ ਆਏ ਸੀ, ਪ੍ਰੋਫੈਸਰ ਸਨ, ਕੋਈ ਰਿਟਾਇਰ DC ਸੀ, ਉਹਨਾਂ ਨਾਲ ਲਿਟਰੇਚਰ ਨਾਲ ਸੰਬੰਧਿਤ ਸੀ ਸਾਰੇ ਬੰਦੇ। ਉਹਨਾਂ ਨਾਲ ਵੀ ਵੈਸੇ ਚੁੱਪ ਰਹੇ ਅਸੀਂ, ਚੁੱਪ ਹੀ ਆਪਾਂ ਸ਼ੁਗਰ ਮੇਲੇ ਵਾਲੇ ਬੰਦੇ ਆ, ਲੇਕਿਨ ਇਹ ਵੀ ਉਹਨਾਂ ਕੋਲ ਸਿੱਖਿਆ ਬਹੁਤ, ਗੇਨ ਬਹੁਤ ਕੀਤਾ, ਬਹੁਤ ਸਾਰੀਆਂ ਗੱਲਾਂ ਸਿੱਖੀਆਂ। ਕਿਉਂਕਿ ਜਿਹੜੇ ਤੁਸੀਂ ਸਿਆਣੇ ਬੰਦੇ ਕੋਲ ਬਹਿੰਦੇ ਜਾਣਾ ਜਦੋਂ, ਤੇ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ। ਤੇ ਉਹ ਇੱਕ ਵੱਖਰਾ ਰੰਗ ਸੀ। ਉਸ ਤੋਂ ਬਾਅਦ ਹੁਣ ਆਪਾਂ ਆਪਸੀ ਸ਼ੁਗਰ ਮੇਲੇ ਹਰ ਉਮਰ ਦੀਆਂ ਭਾਜੀ ਗੱਲਾਂ ਬਾਤਾਂ ਨੇ, ਉਹਨਾਂ ਨਾਲ ਸੀਰੀਅਸ ਚੰਗੀਆਂ ਲੱਗਦੀਆਂ, ਤੇ ਪਰ ਬਹੁਤੇ ਸੀਰੀਅਸ ਨਹੀਂ ਆਪਾਂ ਹੋਣਾ। ਅੱਗੇ ਵੀ ਦੱਸਿਆ ਨਾ ਬੰਦੇ ਨੂੰ ਹੁਣ ਦੇਣਾ, ਨਾ ਆਪਾਂ ਹੋਣਾ ਆ, ਤੇ ਸ਼ੁਗਲ ਕਰਦੇ ਰਹਿਣਾ ਸਾਰਾ ਦਿਨ ਬਸ। ਗੁਰਜੰਟ ਗਿਆ, ਤੇ ਗੁਰਜੰਟ ਨਾਲ ਅਗਲੇ ਆਪਾਂ 29 ਤਰੀਕ ਤੱਕ ਹਾਸੇ ਠੱਠੇ 8 ਦਿਨ ਜਿਹੜਾ ਨਾ ਸ਼ੁਗਲ ਮੇਲਾ ਪੂਰਾ ਕਰਨਾ, ਘੁੰਮਣਾ ਫਿਰਨਾ, ਤੇ ਪੋਡਕਾਸਟਾਂ ਕਰਨੀਆਂ। ਕਿਹਦੇ ਨਾਲ ਕਰਨੀਆਂ ਇਹ ਹੁਣ ਆਪਾਂ ਸਾਰਾ ਸਕੈਜੂਲ ਕਰਾਂਗੇ, ਪਹਿਲਾਂ ਤਾਂ ਤੁਹਾਡੇ ਨਾਲ ਕਰਨੀ ਹੈ। ਪੋਡਕਾਸਟਾਂ ਕਰਾਂਗੇ, ਸ਼ੁਗਲ ਮੇਲਾ ਲਾਵਾਂਗੇ। ਸੋ ਅਗਲੇ ਵਲੌਗ ਬੜੇ ਮਜ਼ੇਦਾਰ ਹੋਣ ਵਾਲੇ ਆ, ਵੇਖਣਾ ਨਾ ਭੁੱਲਣਾ। ਤੇ ਮਿਲਦੇ ਤੁਹਾਨੂੰ ਅਗਲੇ ਵਲੌਗ 'ਚ। ਰੱਬ ਰੱਖ।